ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਜੂਨ ਦਿਨ ਹੈਗਾ ਹੈ ਜੀ ਮੰਗਲਵਾਰ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਮਿੰਟੂ ਗੁਰਸੇਰੀ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਪਰਮਜੀਤ ਕਰੰਗੀ ਵੈਕਾਵਿਲ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ ਕਾਲ ਕਰੋ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰੋਨਾ ਕਰਕੇ 1 ਕਰੋੜ ਲੋਕਾਂ ਦੀਆਂ ਗਈਆਂ ਨੌਕਰੀਆਂ। ਹਾਂਜੀ, ਵੇਖੋ ਗੱਲ ਇਹ ਆ ਕਿ ਜਦੋਂ ਕਰੋਨਾ ਸਿਖਰ ਤੇ ਹੁੰਦਾ ਹੈ ਨਾ, ਤਾਂ ਉਸ ਟਾਈਮ ਲੋਕਾਂ ਨੂੰ ਤਾੜਨ ਵਾਸਤੇ, ਲੋਕਾਂ ਨੂੰ ਸਮਝਾਉਣ ਵਾਸਤੇ ਅਕਸਰ ਪੱਤਰਕਾਰ, ਬੁੱਧੀਜੀਵੀ ਇਹ ਗੱਲ ਕਹਿੰਦੇ ਜਾਨ ਆ ਤੇ ਜਹਾਨ ਆ। ਪਰ ਜਾਨ ਆ ਤਾਂ ਜਹਾਨ ਆ, ਠੀਕ ਆ, ਜਾਨ ਆ ਤਾਂ ਜਹਾਨ ਆ, ਪਰ ਜਹਾਨ ਵੀ ਤਦ ਆ ਜੇ ਖਾਣ ਆ ਨਾਲ। ਮਤਲਬ ਕਿ ਤੁਹਾਡੇ ਕੋਲ ਫੂਡ ਆ, ਖਾਣ ਪੀਣ ਜੋਗੇ ਹੈਗੇ ਹੋ ਤੁਸੀਂ, ਤਾਂ ਹੀ ਫਿਰ ਜਹਾਨ ਵੇਖਿਆ ਜਾਣਾ। ਨਹੀਂ ਤਾਂ ਉਹ ਕਹਿੰਦੇ ਹੁੰਦੇ ਭੁੱਖੇ ਢਿੱਡ ਮੇਲਾ ਦੱਖ ਨਾ ਦੇਵੇ। ਤਾਂ ਇਸ ਵੇਲੇ ਇੰਡੀਆ ਦੀ ਸੂਰਤ ਹਾਲ ਤੁਸੀਂ ਦੇਖਿਓ ਆ। ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਦਾ ਪਿੱਛੇ ਜੇ ਇੱਕ ਸਰਵੇ ਆਇਆ ਸੀਗਾ, ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਬੇਰੁਜ਼ਗਾਰੀ ਦੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਕਰੋੜਾਂ ਲੋਕ ਜਿਹੜੇ ਆ ਉਹ ਹੋਰ ਗਰੀਬ ਹੋ ਗਏ ਆ। ਮਤਲਬ ਕਿ ਕਰੋੜਾਂ ਲੋਕ ਜਿਹੜੇ ਆ, ਜਿਸ ਤਰ੍ਹਾਂ ਕਹਿ ਲਓ ਕਿ ਮਿਡਲ ਦੇ ਵਿੱਚ ਸੀਗੇ ਤਾਂ ਮਿਡਲ ਲੋਅਰ ਕਲਾਸ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਜਿਹੜੇ ਗਰੀਬ ਸੀ ਹੋਰ ਗਰੀਬ ਹੋ ਗਏ, ਸੌਰੀ। ਤਾਂ ਅੱਜ ਵੀ ਇੱਕ ਸਟੱਡੀ ਜਿਹੜੀ ਆ ਖਾਸ ਤੌਰ ਤੇ ਜਿਹੜੀ ਬੇਰੁਜ਼ਗਾਰੀ ਨੂੰ ਕਹਿ ਲਓ ਕਿ ਤਿੱਖੀ ਨਿਗਾਹ ਨਾਲ ਦੇਖਦੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ, ਇਹ ਇੱਕ ਏਜੰਸੀ ਹੈ, ਉਹਦੇ ਮੁਖੀ ਕਾਰਜਕਾਰੀ ਹੈ ਅਧਿਕਾਰੀ ਮਹੇਸ਼ ਵਿਆਸ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਜਿਹੜੀ ਇਹ ਸੈਕੰਡ ਵੇਵ ਸੀਗੀ, ਦੂਜੀ ਲਹਿਰ ਸੀਗੀ, ਜਿਹੜੀ ਕਿ ਤੁਸੀਂ ਹਿਸਾਬ ਲਾ ਲਓ ਕਿ ਮਾਰਚ ਦੇ ਵਿੱਚ ਹੀ ਆਰੰਭ ਹੁੰਦੀ ਆ। ਮਾਰਚ ਦੇ ਵਿੱਚ ਸ਼ੁਰੂਆਤ ਸੀ ਤੇ ਹੁਣ ਜੂਨ ਦੀ ਸ਼ੁਰੂਆਤ ਆ। ਤਾਂ ਇਸ ਵਕਫੇ ਦੌਰਾਨ, ਮਤਲਬ ਕਿ ਕੁਛ ਹਫ਼ਤਿਆਂ ਦਾ ਟਾਈਮ ਪੀਰੀਅਡ ਆ, ਤੇ ਇਸ ਦਰਮਿਆਨ 1 ਕਰੋੜ ਨੌਕਰੀ ਜਿਹੜੀ ਆ ਉਹ ਚੱਲ ਗਈ ਆ। ਤੁਸੀਂ ਅੰਦਾਜ਼ਾ ਲਾ ਲਓ ਕਿ 1 ਕਰੋੜ ਨੌਕਰੀ ਜਾਣ ਤੋਂ ਭਾਵ ਕੀ ਹੈ ਕਿ ਕਿੰਨੇ ਜੀ ਹੋਣਗੇ, ਮਤਲਬ ਕਿ ਜਿਹੜੇ ਇਸ ਚੱਕਰ ਦੇ ਵਿੱਚ ਪ੍ਰਭਾਵਿਤ ਹੋਏ ਹੋਣਗੇ। ਜੀ, ਇੱਕ ਦਾ ਰੁਜ਼ਗਾਰ ਚੱਲ ਗਿਆ, ਮਤਲਬ ਕਿ ਜਿਹੜੇ ਉਹਦੇ ਤੇ ਨਿਰਭਰ ਆ 3-4 ਚੀਜ਼, ਉਹਨਾਂ ਦੀ ਜ਼ਿੰਦਗੀ ਵੀ ਉਤਲ ਪੁਤਲ ਹੋ ਗਈ। ਇੱਕ ਇਹਨਾਂ ਨੇ ਹੋਰ ਇੱਕ ਵੱਖਰੀ ਗੱਲ ਕਹੀ ਹੈ। ਉਹ ਕਹਿੰਦੇ ਕਿ 97% ਪਰਿਵਾਰਾਂ ਦੀ ਜਿਹੜੀ ਆ ਉਹ ਇਨਕਮ ਘਟ ਗਈ ਆ। ਇਹ ਬਹੁਤ ਵੱਡੀ ਗੱਲ ਹੈ। ਵੈਸੇ ਜੇ ਤੁਸੀਂ ਦੇਖੋਗੇ ਨਾ, ਅਸੀਂ ਬੰਗਲਾਦੇਸ਼ ਤੋਂ ਪਿੱਛੇ ਹੋ ਗਏ ਹਾਂ ਪਰ ਕੈਪੀਟਲ ਇਨਕਮ ਦੇ ਵਿੱਚ। ਅਸੀਂ ਕਿਉਂਕਿ ਹੋਰ ਹੀ ਉਲਝਣਾ ਚੁਲਝੇ ਆ ਇਹਨਾਂ ਚੀਜ਼ਾਂ ਤੇ, ਕਦੇ ਤਵੱਜੋ ਦਿੰਦੇ ਹੀ ਨਹੀਂ ਹੈ। ਇਕੋਨਮੀ ਤੇ ਵੈਸੇ ਹੀ ਸਾਡੀ ਤਵੱਜੋ ਨਹੀਂ ਅੱਜ ਕੱਲ੍ਹ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਇੱਕ ਖੇਤੀ ਹੈ ਜਿਹਨੇ ਪਿਛਲੇ ਸਾਲ ਦੇ 4 ਕੁਆਟਰਾਂ ਦੇ ਵਿੱਚ ਪੋਜ਼ਿਟਿਵ ਗਰੋਥ ਦਿਖਾਈ ਹੈ। ਗਰੋਥ ਹੀ ਨਹੀਂ ਦਿਖਾਈ ਪੋਜ਼ਿਟਿਵ, ਬਲਕਿ ਅੱਛੀ ਖਾਸੀ, ਮਤਲਬ 3, 3.5, 4 ਇਸ ਤਰ੍ਹਾਂ 4% ਦੇ ਨਾਲ ਗਰੋਥ ਕੀਤਾ ਵਾ।
ਤਾਂ ਉਹ ਚੀਜ਼ ਜਿਹੜੀ ਹੈ ਉਹ ਨਹੀਂ ਦੱਸੀ ਜਾ ਰਹੀ ਮੀਡੀਆ 'ਚ ਕਿ ਖੇਤੀ ਸੈਕਟਰ ਨੇ ਕਿਸ ਤਰ੍ਹਾਂ ਸਟੇਬਲ ਕੀਤਾ। ਔਰ ਕਮਾਲ ਦੀ ਗੱਲ ਆ ਕਿ ਤਕਰੀਬਨ 3.25 ਲੱਖ ਕਰੋੜ ਦਾ ਖੇਤੀ ਐਕਸਪੋਰਟ ਕੀਤਾ ਇਹਨਾਂ ਨੇ ਪਿਛਲੇ ਸਾਲ, ਮੈਂ ਗੱਲ ਕਰ ਰਿਹਾ। ਪਰ ਹੋ ਕੀ ਰਿਹਾ ਕਿ ਪਰ ਕੈਪੀਟਾ ਇਨਕਮ ਦੇ ਮਾਮਲੇ 'ਚ ਅਸੀਂ ਬੰਗਲਾਦੇਸ਼ ਤੋਂ ਵੀ ਪਛੜ ਰਹੇ ਹਾਂ। ਔਰ GDP ਜੇ ਤੁਸੀਂ ਦੇਖੋ ਕਿ ਸਾਡੀ ਉਹ ਐਸੀ ਹੈ ਇਸ ਟਾਈਮ, ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਡਾਟਾ ਜਾਰੀ ਹੋ ਗਿਆ, ਤਾਂ ਅਸੀਂ -7.3 'ਚ ਜਿਹੜੀ ਓਵਰਆਲ ਪਿਛਲੇ ਸਾਲ ਦੀ ਰਹੀ ਆ, -7.3। ਉਹ ਕਿਹਦੇ ਤੋਂ ਪਿੱਛੇ ਆ? ਬੰਗਲਾਦੇਸ਼ ਤੋਂ। ਉਹਦੀ ਪੋਜ਼ਿਟਿਵ 3.8 ਆ। ਚਾਈਨਾ ਸਾਡੇ ਤੋਂ ਅੱਗੇ, ਵੀਅਤਨਾਮ ਸਾਡੇ ਤੋਂ ਅੱਗੇ, ਨੇਪਾਲ ਸਾਡੇ ਤੋਂ ਅੱਗੇ, ਨੇਪਾਲ ਸਮਝਦੇ ਹੋ ਨਾ, ਪਾਕਿਸਤਾਨ ਸਾਡੇ ਤੋਂ ਅੱਗੇ, ਇੰਡੋਨੇਸ਼ੀਆ ਸਾਡੇ ਤੋਂ ਅੱਗੇ, श्रीलंका ਸਾਡੇ ਤੋਂ ਅੱਗੇ, ਅਫਗਾਨਿਸਤਾਨ ਸਾਡੇ ਤੋਂ ਅੱਗੇ, ਮਲੇਸ਼ੀਆ ਸਾਡੇ ਤੋਂ ਅੱਗੇ, ਥਾਈਲੈਂਡ ਸਾਡੇ ਤੋਂ ਅੱਗੇ। ਕੋਈ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਆਸੇ ਪਾਸੇ ਗੁਆਂਢ ਕੋਈ। ਤਾਂ ਕਹਿਣ ਦਾ ਭਾਵ ਹੈ ਕਿ ਸਾਰਿਆਂ ਤੋਂ ਇਸ ਵੇਲੇ ਬਦਹਾਲ ਇਕੋਨਮੀ ਦਾ ਹਾਲ ਆ ਸਾਡਾ। ਬੰਗਲਾਦੇਸ਼ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਟੌਪ ਤੇ ਆ। ਇਸ ਦੌਰ ਦੇ ਵਿੱਚ ਵੀ ਉਹਨਾਂ ਨੇ ਪੋਜ਼ਿਟਿਵ ਰੱਖੀ ਹੈ, GDP ਪਲੱਸ ਦੇ ਵਿੱਚ ਆ, 3.8 ਦੇ ਹਿਸਾਬ ਨਾਲ ਗਰੋਥ ਕੀਤਾ ਉਹਨਾਂ ਨੇ। ਇਸ ਤਰ੍ਹਾਂ ਹੁੰਦੀ ਹੈ ਤਰੱਕੀ। ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ ਬੰਗਲਾਦੇਸ਼ ਕਿੱਦਾਂ ਹੋਰ ਵੀ ਪਛਾੜਦਾ। ਖੈਰ ਬਹਰਹਾਲ ਜੇ ਦੇਖੀਏ ਤਾਂ ਕਰਜ਼ਾ ਜਿਹੜਾ ਉਹ ਇੰਡੀਆ ਤੇ ਐਤਕੀ ਤਾਂ ਹੋਰ ਵੀ ਜ਼ਿਆਦਾ ਜਿਹੜਾ ਤਿੱਖਾ ਹੋ ਜਾਏਗਾ। ਤਾਂ ਕੁੱਲ ਮਿਲਾ ਕੇ ਇਸ ਪੱਖ ਤੋਂ ਆਪਾਂ ਦੇਖੀਏ, ਰੁਜ਼ਗਾਰ ਦੇ ਪੱਖ ਤੋਂ ਦੇਖੀਏ ਤਾਂ ਬਹੁਤ ਮੰਦਾ ਹਾਲ ਹੈ। ਔਰ ਇਹ ਮੰਦਾ ਹਾਲ ਹੋਰ ਵੀ ਅੱਗੇ ਜਾ ਕੇ मंदा हो जाएगा। तो किसी ने क्या बेरोजगारी का सावन हमने तुम्हारे शहर में भी देखा, नौजवान बिखरे पड़े हैं सूखे पत्तों की तरह। तो हरेक थां ते ये हाल है। पर इंडिया दे विच आपां पिछले साल देखिया सीगा कि 45 साल का रिकॉर्ड टुटा सी बेरोजगारी का। जे मान लो सैकेंड वेव ठीक है, हुण थोड़ा जिहा मामला घट गया, 1.25 लाख रह गए आ। वैसे तुसीं इस गल तो तां मैनूं दाद भी दे दिओ थोड़ी जी किते टाइम मिले। मैं तुहानूं कहा सी RSS की बैठक हो गई है, केस घट जाने आ। चलो मैं तो नहीं कहता, पर वेख लो कि कई बार जुबान ते सरस्वती हुंदी है, केस सच्चियों घट गए जे, केस सच्चियों घट गए जे। वेख लो एक दिन भी दस दिओ जे RSS की बैठक तो बाद केस वधे होण, ग्राफ कढ लिओ। खैर चलो वो तो हाफे ठट्ठे दियां गल्लां ने, इस तरह ही आ करोना जिहड़ा। तां वो करोना बेशक घट गया, सैकेंड वेव ने इन्नी मार मारी है तो अंदाजा ला लो कि अगे चल के जे थर्ड वेव जिदा कही जाते हैं कि एक खतरा है, थ्रेट है, तो फिर उस दौर के विच तां गरीब बंदा बहुत बुरी तरह रगड़िया जाएगा। और जिहड़ियां परिवारां दीयां आमदना घट रही, ये एक बहुत वड्डी समस्या बाजार वास्ते भी बन जाएगी। क्योंकि जे किसी कोल आमदन घट गई है तो इसदा मतलब है कि बाजार दे विच उहदा कंट्रीब्यूशन भी घट जाएगा। जी बिल्कुल बिल्कुल, बहुत ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ। ਇਹ ਤਾਂ ਇਹ ਜਿਹੜਾ ਅਨੁਮਾਨਤ ਜਾਂ ਕਹਿ ਲਓ ਵੀ ਜਿਹੜੇ ਹੈਗੇ ਆ ਅਤੇ ਜਿਹੜੇ ਕਹਿ ਲਓ ਵੀ ਨੋਨ ਰੈਗੂਲੇਟਿਡ ਸੈਕਟਰ ਆ ਉਹਦੇ ਵਿੱਚ ਤਾਂ ਪਤਾ ਨਹੀਂ ਹੋਰ ਕਿੰਨੇ ਹੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਨਾਲ ਦੇ ਨਾਲ ਜਿਹੜੀਆਂ ਉਹ ਗਈਆਂ ਹੋਣਗੀਆਂ, ਜਿਨ੍ਹਾਂ ਦਾ ਕੋਈ ਹੁੰਦਾ ਹੀ ਨਹੀਂ ਆ ਵੀ ਇਹ ਵੀ ਕੰਮ ਕਰ ਰਹੇ ਸੀਗੇ। ਤੇਜ਼ ਝੱਖੜ ਕਾਰਨ ਦਿੱਲੀ ਮੋਰਚੇ ਵਿੱਚ ਲੱਗੇ ਲੱਖਾਂ ਰੁਪਏ ਦੇ ਟੈਂਟਾਂ ਨੂੰ ਵੱਡਾ ਨੁਕਸਾਨ। हाँ जी देखो, झक्खड़ कल बहुत आया सीगा। कल आपां गल वैसे झक्खड़ दे दरमियान ही कर रहे सीगे, बहुत ज्यादा झक्खड़ सीगा। ते देखो उतों की है कि हुण आपां इत्थे घरां च बैठे आ, सानूं बड़ी समस्या हुंदी है। वैसे अपने स्रोते बड़े प्यारे ने, नाल दी नाल मैनूं कॉलां भी आउणियां शुरू हो गईयां कि तुसीं बचे हो कित्थे जे। तां खैर चलो थैंक यू जिन्हां ने कॉल कीती है जां जिन्हां ने मैसेज कीते। तां ਹੁਣ ਆਪਾਂ ਘਰਾਂ 'ਚ ਬੈਠੇ ਆ, ਇਹੋ ਜਿਹੀ ਕੋਈ ਕੁਦਰਤੀ ਕੋਈ ਵਿਪਤਾ ਆ ਜਾਂਦੀ ਆ, ਫਰਜ਼ ਕਰੋ ਕੋਈ ਝੱਖੜ ਝਖੇੜਾ, ਕੋਈ ਵੱਡਾ ਤੂਫਾਨ ਆ ਜਾਂਦਾ ਆ, ਤਾਂ ਉੱਥੇ ਵੀ ਤੁਹਾਡੀ ਜ਼ਿੰਦਗੀ ਬਿਲਕੁਲ ਡਿਸਟਰਬ ਹੋ ਜਾਂਦੀ ਹੈ। ਰੁੱਖ ਟੁੱਟ ਜਾਂਦੇ ਨੇ, ਬਿਜਲੀ ਦੇ ਖੰਭੇ ਡਿੱਗ ਜਾਂਦੇ ਨੇ, ਤੁਹਾਡੇ ਘਰ ਦੇ ਸ਼ੈੱਡ ਉੱਡ ਜਾਂਦੇ ਨੇ, ਕਈ ਦਿਨ ਲੱਗ ਜਾਂਦੇ ਨੇ ਤੁਹਾਨੂੰ ਮਤਲਬ ਕਿ ਆਮ ਜ਼ਿੰਦਗੀ 'ਚ ਮੁੜਦਿਆਂ। ਜੇ ਤਗੜਾ ਝਖੇੜਾ ਆ ਜਾਵੇ ਨਾ, तगड़ा मतलब कि तूफान आ जाए, साडे इलाके च तां आम आउंदा, जिवें कि असीं रहिंदे आ एक साइड ते राजस्थान आ जांदा, ते इधरों बहुत ज़्यादा चढ़दे रतीले तूफान जिहड़े आउंदे रहिंदे आ, नेरियां बहुत ज़्यादा आउंदियां ने। तां कहण दा मतलब ये आ कि जिंदगी आम वर्गी हुंदिया कुछ समा लै जांदी आ। जदों भी किते तगड़ा नेर 2 साल बाद रिपीट हुंदा है,
ਤਾਂ ਜਿਹੜਾ ਬੰਦਾ ਆਪਣੇ ਘਰ ਤੋਂ ਦੂਰ ਇੱਕ ਸੜਕ ਤੇ ਬੈਠਾ ਵਾ ਔਰ ਉਹਦੀ ਕਾਨਿਆਂ ਦੀ ਛੱਤ ਆ, ਵੈਸੇ ਵੀ ਕਹਿੰਦੇ ਆ ਕਿ ਗਰੀਬ ਦੀ ਛੱਤ, ਗਰੀਬ ਦੀ ਅੱਖ ਤੇ ਕਾਨਿਆਂ ਦੀ ਛੱਤ ਚੂੰਦੀ ਰਹਿੰਦੀ ਆ। ਤਾਂ ਇਹ ਤੁਸੀਂ ਸਮਝੋ ਕਿ ਇੱਕ ਐਸਾ ਕੋਈ ਤੂਫਾਨ ਆਉਂਦਾ, ਝੱਖੜ ਆਉਂਦਾ ਜਿਹਦੀ ਕੋਈ ਸਪੀਡ ਜਿਹੜੀ ਆ ਹਵਾਵਾਂ ਦੀ ਕੋਈ 90 ਕਿਲੋਮੀਟਰ ਜਾਂ 100 110 ਕਿਲੋਮੀਟਰ ਆ, ਤਾਂ ਉਹ ਜਿਹੜੇ ਸ਼ੈੱਡ ਬਣਾਏ ਨੇ ਆਰਜ਼ੀ ਤੌਰ ਤੇ ਜਾਂ ਝੋਪੜੀਆਂ ਬਣਾਈਆਂ ਕਿਸਾਨਾਂ ਨੇ, ਉਹ ਤਾਂ ਨੁਕਸਾਨ ਹੋਏਗਾ ਹੀ ਹੋਏਗਾ ਨਾ। ਫਿਰ ਜਿਹੜੇ ਤੁਸੀਂ ਸਟੇਜ ਵਗੈਰਾ ਬਣਾਏ ਨੇ ਉਹ ਵੀ ਫਟ ਜਾਂਦੇ ਆ। ਸੋ ਇਹ ਵਾਰ-ਵਾਰ ਹੁੰਦਾ ਕਿਉਂਕਿ ਇਹ ਜਿਹੜਾ ਸੀਜ਼ਨ ਹੁੰਦਾ ਆਪਾਂ ਅਪ੍ਰੈਲ ਤੋਂ ਹੀ ਲਾ ਲਈਏ, ਯਾਨੀ ਵਿਸਾਖੀ ਤੋਂ ਬਾਅਦ ਹੀ ਮੌਸਮ ਜਿਹੜਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਵੈਸੇ ਵਿਸਾਖੀ ਤੋਂ ਪਹਿਲਾਂ ਵੀ ਹੁਣ ਆ ਜਾਂਦੇ ਆ ਕੁਛ ਤੂਫਾਨ। ਤਾਂ ਇਹ ਲਗਾਤਾਰ ਹਿਸਾਬ ਲਾ ਲਓ ਕਿ ਜਦੋਂ ਆਪਣੇ ਪੰਜਾਬ 'ਚ ਮੌਨਸੂਨ ਆਊਗਾ ਉਦੋਂ ਥੋੜਾ ਜਿਹਾ ਟਿਕਾ ਹੁੰਦਾ। ਅਦਰਵਾਈਜ਼ ਇਸ ਏਰੀਏ ਦੇ ਵਿੱਚ ਤੁਸੀਂ ਦੇਖੋਗੇ, ਨਾਰਥ ਏਰੀਏ ਦੇ ਵਿੱਚ ਇਹ ਚੀਜ਼ ਦਾ ਖਤਰਾ ਬਣਿਆ ਰਹਿੰਦਾ ਹੈ। ਜਦ ਤੱਕ ਮੌਨਸੂਨ ਜਿਹੜਾ ਮੀਂਹ ਕਣੀ ਜਿਹੜਾ ਉਹ ਨਹੀਂ ਆਉਂਦਾ ਉਦੋਂ ਤੱਕ ਇਹ ਵੈਸਟਰਨ ਡਿਸਟਰਬੈਂਸ ਹੋ ਗਿਆ ਜਾਂ ਹੋਰ ਕੋਈ ਚੱਕਰਵਾਤ, ਕੋਈ ਦਬਾਅ ਬਣ ਗਿਆ, ਉਹ ਇਸ ਤਰ੍ਹਾਂ ਆਉਂਦੀ ਰਹਿੰਦੀ ਆ, ਕੋਈ ਨਾ ਕੋਈ ਕਾਰਵਾਈ ਪੈਂਦੀ ਰਹਿੰਦੀ ਆ। ਤਾਂ ਇਹ ਤੀਜਾ ਚੌਥਾ ਮੌਕਾ ਆ ਕਿ ਕਿਸਾਨ ਵਿਚਾਰੇ ਜਿਹੜੇ ਆ ਉਹ ਆਪਣੇ ਫੇਰ ਉੱਥੇ ਸ਼ੈੱਡ ਵਗੈਰਾ ਜਾਂ ਜਿਹੜੇ ਤੰਬੂ ਵਗੈਰਾ ਗੱਡਦੇ ਆ। ਤੂਫਾਨ ਫੇਰ ਆ ਜਾਂਦਾ। ਤੂਫਾਨਾਂ ਦੀ ਵੀ ਜ਼ਿੱਦ ਹੁੰਦੀ ਹੈ ਨਾ, ਕਈ ਵਾਰ ਬੰਦਿਆਂ ਦੀ ਵੀ ਜ਼ਿੱਦ ਹੁੰਦੀ ਹੈ ਕਿ ਅਸੀਂ ਵੀ ਆਸ਼ਿਆਨਾ ਜਿਹੜਾ ਉਹ ਬਣਾ ਕੇ ਹੀ ਰਹਿਣਾ। ਤੂਫਾਨਾਂ ਨਾਲ ਸਾਡੀ ਜ਼ਿੱਦ ਆ। ਤਾਂ ਖੈਰ ਕਿਸਾਨਾਂ ਦਾ ਨੁਕਸਾਨ ਤੇ ਹੋਇਆ। ਦੇਖੋ ਸਰਵਣ ਸਿੰਘ ਪੰਧੇਰ ਹੋਰਾਂ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ, ਉਹ ਕਹਿੰਦੇ ਕਿ 25 ਲੱਖ ਦੇ ਟੈਂਟ ਦਾ ਨੁਕਸਾਨ ਸਾਡਾ ਹੋਇਆ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸਟੇਜ ਆ। ਜੇ ਆਪਾਂ ਦੇਖੀਏ ਫਿਰ ਗਾਂ ਥੋੜੀ ਦੂਰ ਹੀ ਆ ਜਾਂਦੀ ਆ ਸਿੰਘੂ ਵਾਲੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਮੋਰਚਾ ਆ ਗਿਆ ਟਿਕਰੀ ਤੇ, ਇੱਕ ਆ ਗਿਆ ਸ਼ਾਹਜਹਾਂਪੁਰ, ਇੱਕ ਆ ਗਿਆ ਗਾਜ਼ੀਪੁਰ। ਤਾਂ ਸਾਰਾ ਜਿੰਨਾ ਨੁਕਸਾਨ ਹੋਏਗਾ ਜੇ ਆਪਾਂ ਉਹਨੂੰ ਕੁੱਲ ਮਿਲਾ ਕੇ ਦੇਖੀਏ ਤਾਂ ਅੱਛਾ ਖਾਸਾ ਨੁਕਸਾਨ ਹੋ ਗਿਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਠੀਕ ਹੈ ਇੱਕ ਵਾਰੀ ਫੇਰ ਉਹ ਆਪਣਾ ਆਸ਼ਿਆਨਾ ਬਣਾਉਣਗੇ ਕਿਸਾਨ, ਪਰ ਤੂਫਾਨ ਜਿਹੜੇ ਉਹ ਮੁੱਕਦੇ ਨਹੀਂ ਹੈ। ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਹਾਲੇ ਉਹਨਾਂ ਦੀ ਜੇ ਦੇਖੀਏ ਤਾਂ ਆਮਦ ਜਿਹੜੀ ਆ ਫੇਰ ਦੁਬਾਰਾ ਹੋ ਸਕਦੀ ਹੈ। ਖੈਰ ਕੀ ਕੀਤਾ ਜਾ ਸਕਦਾ, ਕਿਸਾਨ ਦੀ ਜ਼ਿੰਦਗੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਤੂਫਾਨ ਦੇ ਨਾਲ ਕਹਿੰਦੇ ਜਿਹੜੀ ਆ ਉਹ ਚੱਲਦੀ ਆ। ਦੂਜੇ ਪਾਸੇ ਅੱਜ ਇੱਕ ਹੋਰ ਘਟਨਾ ਵਾਪਰੀ ਆ ਹਰਿਆਣੇ ਦੇ ਵਿੱਚ। ਜਿਹੜਾ ਹੈਗਾ ਇਹਨਾਂ ਦਾ ਵਿਧਾਇਕ JJP ਵਾਲਿਆਂ ਦਾ ਤਰਵਿੰਦਰ ਸਿੰਘ ਬਬਲੀ, ਉਹਨੇ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀਗਾ ਤਾਂ ਗੰਦੀਆਂ ਗਾਲਾਂ ਕੱਢ ਦਿੱਤੀਆਂ ਕਿਸਾਨਾਂ ਨੂੰ। ਕਿਸਾਨ ਫਿਰ ਉਹਦੇ ਵਿਰੋਧ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਨਾਲ ਉਤਰੇ ਆ। ਤੇ ਦੱਸਦੇ ਤਾਂ ਇਹ ਆ, ਖਬਰਾਂ ਇਹ ਆ ਰਹੀਆਂ ਹਰਿਆਣਾ ਦੇ ਕੁਛ ਵੈਬ ਪੋਰਟਲ ਆ ਜਿਹੜੇ ਉਹ ਇਹ ਗੱਲ ਨੂੰ ਕਹਿ ਰਹੇ ਆ ਪੁਸ਼ਟੀ ਦੇ ਕੇ ਕਿ ਇਹਦੀ ਗੱਡੀ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਔਰ ਇਸ ਤੋਂ ਇਲਾਵਾ ਇਹਦੇ ਪੀਏ ਦੇ ਸੱਟਾਂ ਵੀ ਲੱਗੀਆਂ। ਬਾਕੀ ਕਹਿ ਲਓ ਕਿ ਠੀਕ ਹੈ ਨੁਕਸਾਨ ਜ਼ਰੂਰ ਹੋਇਆ, ਪਰ ਲੀਡਰ ਝਾਲੂ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ। ਕੁਛ ਵੀਡੀਓ ਮੈਂ ਵੇਖੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਦੁੱਖ ਤਾਂ ਜ਼ਾਹਰ ਕਰ ਰਹੇ ਨੇ ਕਿ ਭਾਈ ਸਾਡਾ ਮੱਥਾ ਵੀ ਉਹੋ ਜਿਹੀ ਸਰਕਾਰ ਨਾਲ ਲੱਗਿਆ ਤੇ ਉਤੋਂ ਕਰਤਾਰ ਵੀ ਭਲੇ ਨਹੀਂ ਕਰਦਾ ਪਿਆ, ਭਲੇ ਨਹੀਂ ਗੁਜ਼ਾਰ ਰਿਹਾ, ਪਰ ਫਿਰ ਵੀ ਕੋਈ ਗੱਲ ਨਹੀਂ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਆ, ਫਿਰ ਕੋਈ ਨਹੀਂ ਬਣਾ ਲਾਂਗੇ ਘਰ ਕੋਈ ਚੱਕਰ। ਜੀ ਜੀ ਜੀ। ਯੂਪੀ ਤੇ ਪੰਜਾਬ ਸਣੇ 5 ਸੂਬਿਆਂ ਵਿੱਚ ਅਗਲੇ ਸਾਲ ਜ਼ਰੂਰ ਹੋਣਗੀਆਂ ਚੋਣਾਂ। ਮੁੱਖ ਚੋਣ ਕਮਿਸ਼ਨਰ ਦਾ ਬਿਆਨ। ਹਾਂਜੀ ਹਾਂਜੀ, ਇਹਨਾਂ ਨੇ ਸਾਫ਼ ਕਰ ਦਿੱਤਾ ਕਿਉਂਕਿ ਵੇਖੋ ਇੱਕ ਖਤਰਾ ਹੈ ਇਹਨਾਂ ਇਲੈਕਸ਼ਨਸ ਤੇ ਕਿ ਸ਼ਾਇਦ ਜੇ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਥਰਡ ਵੇਵ ਦੀ ਕਿਤੇ ਨਾ ਕਿਤੇ ਕਹਿ ਲਓ ਕਿ ਹੈ, ਸ਼ੰਕਾ ਹੈ, ਡਰ ਹੈ, ਧੁੜਕੂ ਹੈ ਕਿ ਥਰਡ ਵੇਵ ਆ ਸਕਦੀ ਆ। ਤੇ ਜੇ ਮੰਨ ਲਓ ਉਹ ਕੋਈ 2-3 ਮਹੀਨਿਆਂ ਬਾਅਦ ਆ ਜਾਂਦੀ ਆ ਤੇ 2 ਮਹੀਨੇ ਤਾਂ ਤੁਹਾਨੂੰ ਪਤਾ ਹੀ ਹੈ ਘੱਟੋ ਘੱਟ ਉਹ ਚੱਲ ਜਾਂਦੇ ਆ, ਸਿਖਰ ਤੇ ਪਹੁੰਚਦੀ ਆ ਵੇਵ। ਫਿਰ ਉਸ ਤੋਂ ਬਾਅਦ ਕੇਸ ਘਟਦੇ ਆ, ਵੈਸੇ ਜੇ RSS ਦੀ ਮੀਟਿੰਗ ਹੋ ਜਾਵੇ ਫਿਰ ਜਲਦੀ ਘਟ ਜਾਂਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਇੱਕ ਸੀਗਾ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਕਿ ਸ਼ਾਇਦ ਇਲੈਕਸ਼ਨ ਜਿਹੜੇ ਉਹ ਟਾਈਮ ਤੇ ਨਹੀਂ ਹੋਣਗੇ। ਪਰ ਮੁੱਖ ਚੋਣ ਕਮਿਸ਼ਨਰ ਜਿਹੜੇ ਆ ਸੁਸ਼ੀਲ ਚੰਦਰ ਹੈ ਸ਼ਾਇਦ ਉਹਨਾਂ ਦਾ ਨਾਮ, ਉਹ PTI ਦੇ ਨਾਲ ਗੱਲਬਾਤ ਕਰ ਰਹੇ ਸੀਗੇ ਅੱਜ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਦੇਖੋ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਚੰਗਾ ਤਜਰਬਾ ਮਿਲਿਆ ਤੇ ਇਹਦੇ ਨਾਲ ਹੀ ਜੋ ਅਸੀਂ ਇਲੈਕਸ਼ਨ ਕਰਵਾਏ ਨੇ ਹੁਣ ਬੰਗਾਲ ਦੇ ਵਿੱਚ ਜਾਂ ਹੋਰ ਕੁਝ ਸਟੇਟਾਂ ਦੇ ਵਿੱਚ, ਸਾਨੂੰ ਪਤਾ ਲੱਗਿਆ ਵੀ ਕੀ ਕੁਛ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਇਹਦੇ ਵਾਸਤੇ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਸੀਗਾ ਕਿ ਕਰੋਨਾ ਪੀਰੀਅਡ ਦੇ ਦੌਰਾਨ, ਕਰੋਨਾ ਕਾਲ ਦੇ ਦੌਰਾਨ ਜੋ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲੰਘੀਆਂ ਨੇ ਕਿ ਉਹ ਕਿੱਥੇ ਕਮੀ ਰਹਿ ਗਈ ਆ
ਉਹਨੂੰ ਅਸੀਂ ਦੂਰ ਕਰਕੇ ਕਿਵੇਂ ਅਸੀਂ ਅਗਲੀਆਂ 5 ਸਟੇਟਾਂ ਦਾ ਇਲੈਕਸ਼ਨ ਕਰਾ ਸਕਦੇ ਹਾਂ। ਆਪਣੇ ਨਾਲ ਹੀ ਇਲੈਕਸ਼ਨ ਹੁੰਦਾ ਨਾ, ਯੂਪੀ ਵਗੈਰਾ ਦਾ ਵੀ ਹੁੰਦਾ। ਤਾਂ ਉਹ ਕਹਿੰਦੇ ਕਿ ਉਹ ਸਾਰਾ ਕੁਛ ਹੈ ਜਿਹੜਾ ਉਹ ਅਸੀਂ ਦੇਖ ਰਹੇ ਹਾਂ ਤਜਰਬੇ ਦੇ ਆਧਾਰ ਤੇ, ਔਰ ਜਿਹੜੀਆਂ ਸਾਡੀਆਂ ਕਮੀਆਂ ਹੈ ਅਸੀਂ ਉਹਨਾਂ ਨੂੰ ਵੀ ਰਿਵਿਊ ਕਰ ਰਹੇ ਹਾਂ ਕਿ ਉਹ ਕਮੀਆਂ ਰਿਪੀਟ ਨਾ ਹੋਣ ਸਾਥੋਂ, ਅਸੀਂ ਹੁਣ ਕਮੀਆਂ ਨੂੰ ਦੂਰ ਕਰ ਲਈਏ, ਉਹ ਗਲਤੀਆਂ ਰਿਪੀਟ ਨਾ ਹੋਣ। ਖੈਰ ਇਹ ਤਾਂ ਸਾਫ਼ ਹੈ ਕਿ ਇਲੈਕਸ਼ਨ ਹੋਏਗਾ, ਟਾਈਮ ਤੇ ਹੋਏਗਾ, ਪਰ ਇਸ ਤਰ੍ਹਾਂ ਦੀ ਸ਼ੇਖੀ ਅੱਗੇ ਮਾਰ ਦਿੱਤੀ ਸੀ ਜੈ ਸ਼ੰਕਰ ਹੋਰਾਂ, ਤੁਹਾਨੂੰ ਯਾਦ ਹੋਣਾ ਹੈ, ਜਦੋਂ ਮੇਰੇ ਖਿਆਲ ਦੇ ਨਾਲ ਯੂਕੇ ਦੇ ਦੌਰੇ ਤੇ ਗਏ ਸੀ। ਅੱਜ ਕੱਲ੍ਹ ਤਾਂ US ਦੇ ਦੌਰੇ ਤੇ ਸੀ, ਹੁਣ ਪਤਾ ਨਹੀਂ ਆ ਗਏ ਕਿ ਨਹੀਂ ਆ ਗਏ, ਹਾਲੇ ਸ਼ਾਇਦ ਉੱਥੇ ਹੋਣ। ਤਾਂ ਯੂਕੇ ਦੇ ਦੌਰੇ ਤੇ ਜਦੋਂ ਗਏ ਸੀ ਤਾਂ ਇਹਨਾਂ ਨੇ ਸ਼ੇਖੀ ਮਾਰ ਦਿੱਤੀ ਸੀ ਉੱਥੇ, ਕਹਿੰਦੇ ਕਿ ਦੇਖੋ ਇਲੈਕਸ਼ਨ ਨਹੀਂ ਟਲਦੇ, ਸਾਡੀ ਬੜੀ ਵੱਡੀ ਡੈਮੋਕ੍ਰੇਸੀ ਆ, ਇਲੈਕਸ਼ਨ ਨਹੀਂ ਰੋਕਿਆ ਜਾ ਸਕਦਾ। ਇਹਨਾਂ ਨੇ ਮਤਲਬ ਕਿ ਇੱਕ ਅਸਿੱਧਾ ਉਹਨਾਂ ਨੇ ਤੰਜ਼ ਕੱਸਿਆ ਸੀਗਾ, ਸਿੱਧਾ ਨਹੀਂ ਅਸਿੱਧਾ, ਕਿ ਇੱਕੇ ਵਾਰੀ ਇਲੈਕਸ਼ਨ ਰੁਕਿਆ ਸੀਗਾ, ਉਹ ਸੀ ਐਮਰਜੈਂਸੀ ਦਾ ਦੌਰ। ਤਾਂ ਉਸ ਤੋਂ ਬਾਅਦ ਅਜੇ ਉਹ ਬਿਆਨ ਦੇ ਕੇ ਮੇਰੇ ਖਿਆਲ ਦੇ ਨਾਲ ਚੱਜ ਨਾਲ ਸੁੱਤੇ ਨਹੀਂ ਹੋਣੇ, ਸੌ ਕੇ ਉੱਠੇ ਨਹੀਂ ਹੋਣੇ, ਕਿ ਨਾਲ ਦੀ ਨਾਲ ਇਹ ਐਲਾਨ ਆ ਗਿਆ ਚੋਣ ਕਮਿਸ਼ਨ ਦੇ ਵੱਲੋਂ ਕਿ ਜਿਹੜੀਆਂ ਕੁਛ ਜ਼ਿਮਨੀ ਚੋਣਾਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਫਜ਼ੀਅਤ ਹੋਈ ਸੀ, ਕੋਰਟ ਕਚਹਿਰੀਆਂ ਨੇ ਇਹਨਾਂ ਦੇ ਕੱਢ ਦਿੱਤੇ ਕੜਿੱਲ, ਜਿਵੇਂ ਇਹਨਾਂ ਨੇ ਫਟਕਾਰਾਂ ਪਾਈਆਂ ਚੋਣ ਕਮਿਸ਼ਨ ਨੂੰ, ਸਭ ਨੂੰ ਪਤਾ ਹੀ ਆ। ਇੱਥੋਂ ਤੱਕ ਕਹਿ ਦਿੱਤਾ ਗਿਆ ਸੀਗਾ ਕਿ ਤੁਸੀਂ ਇਹਨਾਂ ਹੱਤਿਆਵਾਂ ਲਈ ਜ਼ਿੰਮੇਵਾਰ, ਕਿ ਉਹਨਾਂ ਤੁਹਾਡੇ ਤੇ ਕੇਸ ਚਲਾ ਦਿੱਤਾ ਜਾਵੇ। ਤਾਂ ਉਸ ਤੋਂ ਬਾਅਦ ਉਹ ਜ਼ਿਮਨੀ ਚੋਣਾਂ ਇਹਨਾਂ ਨੇ ਮੁਲਤਵੀ ਕੀਤੀਆਂ ਸੀਗੀਆਂ, ਵਕਤੀ ਤੌਰ ਤੇ ਰੱਦ ਕਹਿ ਲਓ, ਹਾਲੇ ਨਵਾਂ ਐਲਾਨ ਨਹੀਂ ਹੋਇਆ, ਹੁਣ ਤਾਂ 5 ਸਟੇਟਾਂ ਦੇ ਨਾਲ ਹੀ ਇਲੈਕਸ਼ਨ ਹੋਏਗਾ। ਤਾਂ ਕਹਿਣ ਦਾ ਮਤਲਬ ਹੈ ਕਿ ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਆ, ਪਰ ਜਿਸ ਤਰ੍ਹਾਂ ਦਾ ਦੌਰ ਚੱਲਦਾ ਪਿਆ ਇਹਦੇ ਵਿੱਚ ਜੇ ਜ਼ਰੂਰ ਲਾ ਕੇ ਚੱਲਣਾ ਚਾਹੀਦਾ ਕਿ ਜੇ ਸਭ ਕੁਝ ਠੀਕ ਰਿਹਾ, ਇਹ ਜਿਵੇਂ ਪੱਕੇ ਤੌਰ ਤੇ ਕਹਿ ਰਹੇ ਆ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਦੇਖੀਏ ਆ ਪਿਛਲੇ 5 ਰਾਜਾਂ ਦੇ ਚੋਣ ਦਾ ਤਜਰਬਾ, ਕਿ ਐਤਕੀ ਜੇ ਕੁਝ ਐਸਾ ਵੈਸਾ ਵਾਪਰਦਾ ਹੈ ਤੇ ਕਾਨੂੰਨ ਜਿਹੜਾ ਆ ਉਹ ਇਲੈਕਸ਼ਨ ਹੋਣ ਦੇਵੇਗਾ। ਮਤਲਬ ਕਿ ਇਹ ਠੀਕ ਹੈ, ਆਟੋਨੋਮ ਬੋਡੀ ਆ, ਇਹ ਸਾਰਾ ਕੁਝ ਕੰਡਕਟ ਕਰਦੇ ਆ, ਪਰ ਜਿਸ ਤਰ੍ਹਾਂ ਹੋਇਆ, ਜਿਸ ਤਰ੍ਹਾਂ ਹਾਈ ਕੋਰਟਾਂ ਨੇ ਜਾਂ ਸੁਪਰੀਮ ਕੋਰਟ ਨੇ ਲਿਆ ਇਹਨਾਂ ਚੀਜ਼ਾਂ, ਤਾਂ ਕਾਨੂੰਨੀ ਲੜਾਈ ਜਿਹੜੀ ਹੈ ਉਹ ਨਾਲ ਸ਼ੁਰੂ ਹੋ ਸਕਦੀ ਆ, ਜੇਕਰ ਹਾਲਾਤ ਜਿਹੜੇ ਅਣਸੁਖਾਵੇਂ ਰਹਿੰਦੇ ਆ, ਗੈਰ ਸਧਾਰਨ ਰਹਿੰਦੇ ਆ। ਤੇ ਜੇ ਸਧਾਰਨ ਰਹਿੰਦੇ ਆ, ਸੁਖਾਵੇਂ ਰਹਿੰਦੇ ਆ, ਫਿਰ ਤਾਂ ਇਲੈਕਸ਼ਨ ਹੋਏਗਾ ਹੀ ਹੋਏਗਾ। ਤੇ ਇਲੈਕਸ਼ਨ ਦੀਆਂ ਤਿਆਰੀਆਂ ਤੁਹਾਨੂੰ ਪਤਾ ਹੀ ਆ, ਹੁਣ ਤੋਂ ਆਰੰਭ ਆ, ਸਾਰੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਹੋਈਆਂ। ਹੁਣ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹ ਅਕਾਲੀ ਦਲ ਦੇ ਸਾਬਕਾ MLA ਨੂੰ ਵੀ ਖਿੱਚ ਕੇ ਲੈ ਗਏ, ਕਹਿੰਦੇ ਆ ਜਾ ਯਾਰ ਤੈਨੂੰ ਸ਼ੁੱਧ ਕਰ ਦਿੰਦੇ ਆ। ਜੀ ਜੀ, ਕਹਿੰਦੇ ਸਿੱਧੂ ਪਹੁੰਚ ਗਿਆ ਦਿੱਲੀ, ਮਾਰਤੀ ਬੜਕ। ਹਾਂਜੀ, ਨਵਜੋਤ ਸਿੰਘ ਸਿੱਧੂ ਮੜਕ ਰੱਖਦਾ, ਫਿਰ ਬੜਕ ਤਾਂ ਮਾਰ ਨਹੀਂ ਪਾਏਗੀ। ਤਾਂ ਨਵਜੋਤ ਸਿੰਘ ਸਿੱਧੂ ਤੇ ਇੱਕ ਪ੍ਰਗਟ ਸਿੰਘ ਆ, ਇਹ ਦੋ ਹੀ ਆ। ਵੈਸੇ ਮੁਲਾਕਾਤ ਕਰਨ ਤੇ ਬਥੇਰੇ ਗਏ ਨੇ, ਸਾਰੇ ਮਿਲ ਰਹੇ ਨੇ, ਵਿਧਾਇਕ ਮੰਤਰੀ, ਇਹ ਦੋ ਹੀ ਨੇ ਜਿਹੜੇ ਬਾਹਰ ਆ ਕੇ ਖੁੱਲ ਕੇ ਬੋਲੇ ਆ। ਬਾਕੀ ਦੇ ਜਿੱਦਾਂ ਉਹ ਨਹੀਂ ਹੁੰਦੇ ਲੈਂਟਰ ਲਾਉਣ ਵਾਲੇ, ਸਾਧੂ ਸਿੰਘ ਧਰਮਸੋਤ ਤੇ ਆਖੀ ਜਾਂਦਾ ਲਓ ਜੀ ਅਸੀਂ ਤੇ ਚਾਹ ਪਾਣੀ ਪੀਣ ਆਏ ਆ। ਵੇਖੋ ਕਿੰਨਾ ਕੱਪੀ ਇਨਸਾਨ ਆ ਕਿ ਚਾਹ ਪਾਣੀ ਪੀਣ ਤੁਸੀਂ ਦਿੱਲੀ ਤੁਰੇ ਫਿਰਦੇ। ਸਭ ਨੂੰ ਪਤਾ ਹੈ ਕਿ ਤੁਹਾਡੀ ਹਾਈ ਕਮਾਨ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਯਾਰ, ਕਿਹੋ ਜਿਹੇ ਮੈਂ ਕਹੂੰਗਾ ਕਿ ਸਾਡੇ ਲੀਡਰ ਆ। ਤਾਂ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਭਾਈ ਅਸੀਂ ਕੋਈ ਸਟੇਟਮੈਂਟ ਜਾਰੀ ਨਹੀਂ ਕਰਨੀ, ਠੀਕ ਆ। ਇਹ ਕਿਹੜੀ ਗੱਪਬਾਜੀ ਆ ਕਿ ਅਸੀਂ ਚਾਹ ਪਾਣੀ ਪੀਣ ਆਏ ਆ? ਚਾਹ ਪਾਣੀ ਕੇ ਤੁਹਾਨੂੰ ਚਾਟਾ ਛਕਾਉਂਦੇ ਹੋ ਅੰਦਰ ਸੱਦ ਕੇ ਕੱਲੇ ਨੂੰ, ਤੁਹਾਡਾ ਕੇ ਦੇਖ ਰਹੇ ਤਮਾਸ਼ਾ ਜਿਸ ਤਰੀਕੇ ਨਾਲ ਤੁਸੀਂ ਇੱਕ ਦੂਜੇ ਦੇ ਤੱਪੜ ਜਿਹੜੇ ਆ ਰੋਲਦੇ ਪਏ ਆ। ਖੈਰ, ਤਾਂ ਸਿੱਧੂ ਨੇ ਸਾਫ਼ ਕਿਹਾ ਕਿ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਮੈਂ ਹਾਈ ਕਮਾਂਡ ਤੱਕ ਪਹੁੰਚਾ ਦਿੱਤੀ ਹੈ। ਮਤਲਬ ਕਿ ਬੜੀ ਬੇਜ਼ਾਕੀ ਦੇ ਨਾਲ ਉਹਨੇ ਕਿਹਾ ਕਿ ਮੈਂ ਆਪਦੀ ਗੱਲ ਰੱਖ ਦਿੱਤੀ ਆ। ਤਾਂ ਆਪਦੀ ਗੱਲ ਨਹੀਂ ਉਹ ਕਹਿ ਰਹੇ ਕਿ ਪੰਜਾਬ ਦੀ ਗੱਲ, ਕਿ ਪੰਜਾਬ ਦੀ ਆਵਾਜ਼ ਕੀ ਹੈ। ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਜ਼ਮੀਨੀ ਸਥਿਤੀ ਤੋਂ ਮੈਂ ਜਾਣੂ ਕਰਵਾਉਣ ਲਈ ਆਇਆ ਸੀਗਾ, ਤੇ ਜੋ ਵੀ ਪੁੱਛਿਆ ਗਿਆ ਉਹਦੇ ਜਵਾਬ ਦੇ ਵਿੱਚ ਮੈਂ ਸਾਰੀ ਫੀਡ ਜਿਹੜੀ ਹੈ ਉਹ ਦੇ ਕੇ ਤੇ ਸੁਚੇਤ ਕਰ ਦਿੱਤਾ ਹੈ। ਤੇ ਨਾਲ ਕਹਿੰਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਉਹ ਆਵਾਜ਼ ਜੋ ਜ਼ਮੀਨ ਫਾੜ ਕੇ ਆ ਰਹੀ ਹੈ ਉਹ ਤਿੰਨਾਂ ਆਗੂਆਂ ਤੱਕ ਪਹੁੰਚਾ ਦਿੱਤੀ ਹੈ। ਤੇ ਉਹਨਾਂ ਨਾਲ ਕਿਹਾ ਕਿ ਸੱਚ ਕਦੇ ਛਿਪਦਾ ਨਹੀਂ ਤੇ ਨਾ ਹੀ ਕਦੇ ਹਾਰਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਿੱਧੂ ਨੇ ਕਹੀਆਂ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਆ। ਪ੍ਰਗਟ ਸਿੰਘ ਨੂੰ ਵੀ ਘੇਰਿਆ ਸੀ ਪੱਤਰਕਾਰਾਂ ਨੇ। ਪ੍ਰਗਟ ਸਿੰਘ ਨੇ ਆਖਿਆ ਕਿ ਮੈਂ ਤਾਂ 2019 ਦੇ ਵਿੱਚ ਚਿੱਠੀ ਲਿਖਤੀ ਸੀ ਕੈਪਟਨ ਨੂੰ, ਕੱਲਾ ਨੁਕਤਾ ਉਹਦੇ 'ਚ ਲਿਖ ਦਿੱਤਾ, ਸਾਰੀ ਗੱਲ ਆ। ਅੱਜ ਵੀ ਉੱਥੇ ਖਲੋਤਾ ਮੈਂ ਕਿ ਚੇਂਜ ਦੀ ਜ਼ਰੂਰਤ ਆ, ਮਤਲਬ ਕਿ ਸਾਨੂੰ ਬਦਲਾਅ ਕਰਨਾ ਪਵੇਗਾ ਆਪਣੀ ਕਾਰਜਸ਼ੈਲੀ ਦੇ ਵਿੱਚ, ਸਾਨੂੰ ਚੇਂਜ ਲਿਆਉਣੀ ਪਏਗੀ, ਨਹੀਂ ਤਾਂ ਫਿਰ
ਅਸੀਂ ਸਿੱਟੇ ਭੁਗਤਣ ਵਾਸਤੇ ਤਿਆਰ ਰਹੀਏ। ਤਾਂ ਮਤਲਬ ਕਿ ਜੋ ਦੋ ਲੰਗੋਟੀਏ ਯਾਰ ਕਹਿ ਲਓ ਜਿਨ੍ਹਾਂ ਦਾ ਬੈਕਗਰਾਉਂਡ ਸਪੋਰਟਸ ਦਾ ਹੈ, ਉਹਨਾਂ ਨੇ ਖੁੱਲ੍ਹ ਕੇ ਗੱਲ ਕਹੀ ਆ ਕਿ ਅਸੀਂ ਆਪਣੇ ਸਟੈਂਡ ਤੇ ਵੀ ਕਹਿੰਦੇ ਆ। ਵੈਸੇ ਹੋਰ ਵੀ ਕੁਝ ਵਿਧਾਇਕ ਹੈਗੇ ਆ ਜਿਨ੍ਹਾਂ ਨੇ ਸੰਕੇਤ ਦਿੱਤਾ, ਬੀਬੀ ਸਤਕਾਰ ਕੌਰ ਹੈਗੀ ਆ, ਅੱਛਾ ਸਤਿਕਾਰ ਕਰਦੇ ਆ ਆਪਾਂ ਵੀ ਇਹਨਾਂ ਦਾ। ਕਹਿੰਦੇ ਆ ਕਿ ਕਾਂਗਰਸ ਪਾਰਟੀ ਦੇ ਵਿੱਚ ਗੁੱਟਬਾਜ਼ੀ ਹੈਗੀ ਆ, ਮਤਲਬ ਕਿ ਧੜੇਬੰਦੀ ਹੈਗੀ ਆ, ਮੰਨ ਰਹੇ ਆ। ਤਾਂ ਸਤਿਕਾਰ ਇਹੋ ਜਿਹੇ ਵਿਧਾਇਕਾਂ ਦਾ ਕਰਨਾ ਚਾਹੀਦਾ। ਇੱਕ ਤੇ ਸਾਹਿਬ ਅੱਜ ਬੋਲ ਰਹੇ ਸੀਗੇ, ਇੱਕ MLA ਆ ਪਟਿਆਲੇ ਤੋਂ ਹੀ, ਉਹ ਕਹਿੰਦੇ ਜੀ ਅਸੀਂ ਤੇ ਕੈਪਟਨ ਦੇ ਖੇਮੇ ਦੇ ਆ। ਪੱਤਰਕਾਰ ਕਹਿੰਦੇ ਅੱਛਾ ਖੇਮੇ ਵੀ ਹੈਗੇ ਤੁਹਾਡੇ ਕਾਂਗਰਸ ਦੇ ਵਿੱਚ? ਨਹੀਂ ਜੀ, ਕਹਿੰਦਾ ਖੇਮਾ ਇੱਕ ਹੀ ਆ ਬਸ, ਤੇ ਆਪਾਂ ਕੈਪਟਨ ਦੇ ਖੇਮੇ 'ਚ ਆ। ਜੇ ਇੱਕ ਹੀ ਖੇਮਾ ਹੋਵੇ ਤੇ ਫਿਰ ਖੇਮੇ 'ਚ ਕਹਿਣ ਦਾ ਕੀ ਤੁਕ ਆ। ਖੈਰ ਇਹੋ ਜਿਹੀਆਂ ਗੱਲਾਂ ਕਰਦੇ ਨੇ। ਖੈਰ ਜੇ ਆਪਾਂ ਦੇਖੀਏ ਤਾਂ ਪ੍ਰਗਟ ਜਾਂ ਸਿੱਧੂ ਅੱਜ ਮਿਲ ਆਏ ਨੇ। ਅੰਦਰ ਖਾਤੇ ਜਿਹੜੀ ਗੱਲ ਚੱਲ ਰਹੀ ਆ ਉਹ ਇਹੋ ਆ, ਦੋ ਚੀਜ਼ਾਂ ਨੇ ਕਿ ਇੱਕ ਤਾਂ ਇਹ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹ ਵੀ ਫਾਈਲ ਤਿਆਰ ਕਰੀ ਬੈਠਾ ਹੈ ਕਿ ਕਿਹੜੇ ਮੰਤਰੀ ਨੇ ਕੀ ਗੁਲ ਖਿਲਾਏ ਆ, ਕਿਹੜੇ ਵਿਧਾਇਕ ਨੇ, ਮਤਲਬ ਕਿ ਜਿਹੜੇ ਟੇਢੇ ਚੱਲ ਰਹੇ ਨੇ ਉਹਦੇ ਨਾਲ, ਉਹ ਸਾਰਿਆਂ ਦਾ ਚਿੱਠਾ ਜਿਹੜਾ ਉਹ ਬਣਾਈ ਬੈਠਾ ਹੈ। ਮਤਲਬ ਕਿ ਸ਼ਿਕਾਇਤੀ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਵੇਂ ਆਪਾਂ ਮਿਡਲ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਤੇ ਇੱਕ ਕੋਈ ਜਾ ਕੇ ਸ਼ਿਕਾਇਤ ਕਰ ਆਉਂਦਾ ਤੇ ਨਾਲ ਦੀ ਨਾਲ ਜਵਾਕ ਜਿਹੜਾ ਚੰਟ ਜਵਾਕ ਹੁੰਦਾ ਉਹ ਘੁਮਾ ਦਿੰਦਾ ਜੀ ਮਾਸਟਰ ਜੀ ਇਹਨੇ ਵੀ ਕੱਲ ਐਂ ਕੀਤਾ ਸੀ, ਉਹਨੂੰ ਵੀ ਫਸਾ ਦਿੰਦਾ। ਤਾਂ ਉਹ ਵੀ ਇਸੇ ਤਰ੍ਹਾਂ ਹੀ ਬਸ ਮਤਲਬ ਕਿ ਆਪਣਾ ਪਲੰਦਾ ਤਿਆਰ ਕਰੀ ਬੈਠੇ ਆ ਕਿ ਆਹ ਲਓ ਜੀ ਆਹ ਮਾਈਨਿੰਗ ਦੇ ਵਿੱਚ ਆਹ ਫਲਾਣੇ ਦੇ ਵਿੱਚ, ਕਿਉਂਕਿ ਸਾਰਾ ਉਹਨਾਂ ਨੂੰ ਪਤਾ ਨਾ। ਇੱਕ ਵਾਰੀ ਯਾਦ ਹੋਣਾ ਤੁਹਾਨੂੰ ਵਿਧਾਨ ਸਭਾ 'ਚ ਕਹਿੰਦਾ ਇੱਕ ਅਕਾਲੀਆਂ ਦੀ ਫਾਈਲ ਹੈਗੀ ਮੇਰੇ ਕੋਲੇ, ਅੱਜ ਤੱਕ ਉਹ ਫਾਈਲ ਇਹਨਾਂ ਨੇ ਖੋਲੀ ਕਿਉਂ ਨਹੀਂ? ਉਹ ਕਿਹੜੇ ਸੰਦੂਕ 'ਚ ਰੱਖੀ ਆ, ਕਿਹਨੂੰ ਦੇਤੀ ਆ, ਅੱਜ ਤੱਕ ਕਿਸੇ ਨੂੰ ਕੋਈ ਭੇਤ ਨਹੀਂ। ਪਰ ਐਤਕੀ ਦੱਸਦੇ ਕਿ ਫਾਈਲ ਜਿਹੜੀ ਆ ਉਹ ਖੜ ਸਕਦੇ ਆ। ਦੂਜੀ ਗੱਲ ਇਹ ਆ ਕਿ ਕੱਲ ਨੂੰ ਬਾਜਵਾ ਸਾਹਿਬ ਜਾਂ ਜਿਹੜੇ ਹੋਰ ਲੀਡਰ ਆ ਉਹ ਜਾਣਗੇ। ਮਤਲਬ ਕਿ ਅੰਦਰ ਖਾਤੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਤਿਆਰ ਆ, ਪਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਸ਼ਿਕਾਇਤਾਂ ਲੱਗ ਰਹੀਆਂ ਕਿ ਬਿਊਰੋਕ੍ਰੇਸੀ ਹਾਵੀ ਆ ਜੀ। ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹ ਨਕੰਮਾ ਸਾਬਤ ਹੋ ਰਿਹਾ, ਉਹ ਕੁਛ ਨਹੀਂ ਕਰ ਸਕਿਆ, ਸਾਡੇ ਕੋਲ ਕਹਿਣ ਲਈ ਲੋਕਾਂ ਦੇ ਵਿੱਚ ਕੁਛ ਨਹੀਂ। ਸੋ ਦੋਵੇਂ ਪਾਸੇ ਦੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਵੀ ਪੂਰਿਆ ਜਾ ਰਿਹਾ ਤੇ ਰੱਜ ਕੇ ਕੈਪਟਨ ਅਮਰਿੰਦਰ ਸਿੰਘ ਦੀ ਬਦਕੋਈ ਵੀ ਅੰਦਰ ਦੱਸਦੇ ਆ ਕਿ ਕੀਤੀ ਜਾ ਰਹੀ ਆ। ਦੇਖਦੇ ਆ ਅੱਗੇ ਫਾਰਮੂਲਾ ਕੀ ਕੱਢਦੇ ਆ, ਕਿਉਂਕਿ ਫਾਰਮੂਲੇ ਦੱਸਦੇ ਆ ਕਿ 3-4 ਤੇ ਵਿਚਾਰ ਕਰ ਰਹੀ ਆ ਹਾਈਕਮਾਨ ਕਿ ਕਿਸ ਤਰ੍ਹਾਂ ਕੀਤਾ ਜਾਵੇ, ਪ੍ਰਧਾਨ ਬਦਲਿਆ ਜਾਵੇ, ਦਲਿਤ ਚਿਹਰਿਆਂ ਨੂੰ ਤਰਜੀਹ ਦਿੱਤੀ ਜਾਵੇ, 2022 ਵਾਸਤੇ ਕੋਈ ਵੱਖਰਾ ਚਿਹਰਾ ਰੱਖਿਆ ਜਾਵੇ ਜਾਂ ਕੈਪਟਨ ਤੇ ਖੇਡਿਆ ਜਾਵੇ, ਸਿੱਧੂ ਦੀ ਕੀ ਭੂਮਿਕਾ ਹੋਵੇ। ਇਹ 4-5 ਫਾਰਮੂਲਿਆਂ ਤੇ ਉਹ ਮਤਲਬ ਕਿ ਵਰਕਆਊਟ ਕਰ ਰਹੇ ਆ, ਜਿਨ੍ਹਾਂ ਦੇ ਵਿੱਚੋਂ ਕੁਛ ਨੂੰ ਕਹਿ ਲਓ ਕਿ ਉਹ ਤਰਜੀਹ ਦੇਣਗੇ ਬਾਅਦ 'ਚ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, 37 ਸਾਲ ਪਹਿਲਾਂ 1984 ਦੇ ਵਿੱਚ ਜੋ ਕਤਲੇਆਮ ਹੋਇਆ ਸੀ ਉਸ ਨੂੰ ਲੈ ਕੇ ਕਹਿੰਦੇ ਸਰਕਾਰੀ ਤਸ਼ੱਦਦ ਦਾ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕੱਠਾ ਕੀਤਾ ਜਾਵੇਗਾ। ਨਹੀਂ ਦੇਖੋ ਇਹ ਚੰਗੀ ਪਹਿਲ ਕਦਮੀ ਆ। ਜਥੇਦਾਰ ਸਾਹਿਬ ਵੈਸੇ ਆਪ ਇਹ ਬਹੁਤ ਪੜ੍ਹੇ ਲਿਖੇ ਨੇ, ਇਹਨਾਂ ਦਾ ਬਹੁਤ ਕਹਿ ਲਓ ਕਿ ਸ਼ੌਕ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਇਤਿਹਾਸ ਨੂੰ ਸਾਂਭਿਆ ਜਾਵੇ, ਕੋਖ ਕੀਤੀ ਜਾਵੇ, ਵੱਖ-ਵੱਖ ਖੁਦ ਬਹੁਤ ਪੜ੍ਹਦੇ ਨੇ ਤੇ ਸਾਡੇ ਏਰੀਏ ਦੇ ਹੀ ਆ। ਜਿੰਨਾ ਕੁ ਮੈਂ ਇਹਨਾਂ ਬਾਰੇ ਸੁਣਿਆ ਬਹੁਤ ਜ਼ਿਆਦਾ ਆਪ ਵੀ ਪੜ੍ਹੇ ਲਿਖਦੇ ਆ ਤੇ ਅਜੇ ਵੀ ਪੜ੍ਹਦੇ ਲਿਖਦੇ ਆ। ਤਾਂ ਇਹਨਾਂ ਨੇ ਕਿਹਾ ਖਾਸ ਤੌਰ ਤੇ ਹਰਵਿੰਦਰ ਸਿੰਘ ਖਾਲਸਾ ਹੋਰਾਂ ਦੀ ਗੱਲ ਕੀਤੀ ਹੈ। ਕਹਿੰਦੇ ਕਿ 1984 ਤੋਂ ਪਹਿਲਾਂ ਤੇ ਬਾਅਦ ਵੀ ਇਹਨਾਂ ਤੋਂ ਜੋ ਜਾਣਕਾਰੀ ਹਾਸਲ ਕੀਤੀ ਹੈ ਉਹ ਗੱਲਾਂ ਕਿਤਾਬਾਂ ਚੋਂ ਪ੍ਰਾਪਤ ਕੀਤੀਆਂ ਨਹੀਂ ਜਾ ਸਕਦੀਆਂ। ਸੋ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਸੁਣਿਆ ਪਤਾ ਲੱਗਦਾ ਇਹ ਸ਼ਾਇਦ ਮੇਰੇ ਖਿਆਲ ਦੇ ਨਾਲ ਹਰਵਿੰਦਰ ਸਿੰਘ ਖਾਲਸਾ ਬਠਿੰਡੇ ਵਾਲੇ ਆ, ਕਾਫੀ ਇਹਨਾਂ ਨੂੰ ਵੀ ਜਾਣਕਾਰੀ ਆ, ਕਾਫੀ ਇਤਿਹਾਸਿਕ ਦਸਤਾਵੇਜ਼ ਇਹਨਾਂ ਦੇ ਕੋਲ ਆ, ਕਾਫੀ ਕਹਿ ਲਓ ਕਿ ਉਤਰਾ ਚੜਾ ਦੇ ਵਿਟਨੈਸ ਨੇ। ਤਾਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਉਹ ਕਹਿੰਦੇ ਕਿ ਹੁਣ ਦੇਖੋ ਉਹ ਬਹੁਤ ਸਾਰੇ ਬੰਦੇ ਨੇ, ਚਸ਼ਮਦੀਦ ਨੇ, ਵਿਟਨੈਸ ਨੇ ਉਸ ਸਮੇਂ ਦੇ ਜਿਹੜੇ ਅੱਜ ਹੈਗੇ ਆ, ਤਾਂ ਉਹਨਾਂ ਨੂੰ ਮਤਲਬ ਕਿ ਅਸੀਂ ਰਿਕਾਰਡ ਤੇ ਲਈਏ ਤੇ ਉਸ ਰਿਕਾਰਡ ਦਾ ਡਿਜੀਟਲਕਰਨ ਕਰ ਦਈਏ। ਤੁਹਾਨੂੰ ਪਤਾ ਹੀ ਨਾ ਕਿ ਅੱਜ ਯੁੱਗ ਜਿਹੜਾ ਵੀਡੀਓਜ਼ ਦਾ ਹੈ, ਜੋ ਵੀ ਡਾਕੂਮੈਂਟੇਸ਼ਨ ਹੁੰਦੀ ਹੈ ਉਹ ਅੱਜ ਤੱਕ ਜੇ ਦੇਖ ਲਈਏ ਤਾਂ ਜਿੰਨੀ ਵੀ ਹੋਈ ਹੈ ਉਹ ਬਾਅਦ 'ਚ ਡਿਜੀਟਲ ਦਾ ਰੂਪ ਲੈ ਲੈਂਦੀ ਹੈ। ਤਾਂ ਯੁੱਗ ਜਿਹੜਾ ਉਹ ਹੈਗਾ ਡਿਜੀਟਲ ਦਾ ਹੋਰ ਵੀ ਹੋਏਗਾ। ਸੋ ਇਸ ਕਰਕੇ ਮੈਨੂੰ ਵੀ ਲੱਗਿਆ ਕਿ ਠੀਕ ਆ, ਪਰੰਤੂ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇਤਿਹਾਸ ਦੇ ਉਹ ਨਿਸ਼ਾਨ ਜਿਹੜੇ ਕਿ ਇਸ ਤਸ਼ੱਦਦ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਮੋਹਰਬੱਧ ਕਰਦੇ ਸੀਗੇ ਉਹ ਮਿਟਾਏ ਕਹਿੰਦੇ ਆ।
ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਜਿਹੜਾ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਆ, ਉਹਨਾਂ ਨੇ ਮੂੰਹ ਤੇ ਕਿਹਾ, ਇਹਨਾਂ ਦੇ ਮੂੰਹ ਤੇ ਕਿਹਾ ਕਿ ਲਿਆਓ ਲਿਸਟ, ਦੱਸੋ ਕਿਹੜਾ ਸਮਾਨ ਅਸੀਂ ਤੁਹਾਨੂੰ ਸਾਰਾ ਦੇ ਚੁੱਕੇ ਹਾਂ, ਉਹ ਕੇਸ ਹਾਈ ਕੋਰਟ ਦੇ ਵਿੱਚ ਆ। ਉਹ ਮਸਲਾ ਜ਼ਰੂਰ ਵੇਖਣਾ ਚਾਹੀਦਾ ਜਥੇਦਾਰ ਜੀ ਨੂੰ, ਕਿਉਂਕਿ ਮੈਨੂੰ ਲੱਗਦਾ ਕਿ ਜਥੇਦਾਰ ਜੀ ਵੀ ਸ਼ਾਇਦ ਹੋ ਸਕਦਾ ਆ ਕਿ ਕਿਤੇ ਨਾ ਕਿਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਵਾਪਸ ਆ ਜਾਣ। ਕਿਉਂਕਿ ਆ ਪਰਸੋਂ ਦੀ ਗੱਲ ਆ, ਸ਼ਨੀਵਾਰ ਦੀ ਗੱਲ ਆ, ਜਿੱਦਣ ਪ੍ਰਧਾਨ ਜੀ ਗਏ ਨੇ ਉੱਥੇ, ਇਹਨਾਂ ਨੇ ਉਹ ਲਾਈ ਆ ਵੈਕਸੀਨੇਸ਼ਨ ਡਰਾਈਵ ਕੀਤੀ ਹੈ, ਜਿੱਦਣ ਸ਼ੁਰੂ ਕੈਂਪ ਲਾਇਆ ਵਾ ਅੰਮ੍ਰਿਤਸਰ ਦੇ ਵਿੱਚ, ਉਦਣ ਸਰੂਪਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਨਹੀਂ ਦਿੱਤਾ, ਗਿਆਨੀ ਗੁਰਬਚਨ ਸਿੰਘ ਜੀ ਮੁਕਤਸਰ ਵਾਲਿਆਂ ਦਿੱਤਾ, ਮਤਲਬ ਕਿ ਸਾਬਕਾ ਜਥੇਦਾਰ ਨੇ। ਇਹ ਤੇ ਸੱਦੇ ਵੀ ਨਹੀਂ ਗਏ ਉੱਥੇ, ਪਤਾ ਨਹੀਂ ਜਾਂ ਜਥੇਦਾਰ ਸਾਹਿਬ ਦਾ ਰੁਝੇਵਾਂ ਸੀ, ਮੈਨੂੰ ਨਹੀਂ ਪਤਾ, ਪਰ ਉਹਦੇ ਤੋਂ ਚੁੰਝ ਚਰਚਾ ਜ਼ਰੂਰ ਛਿੜੀ ਹੈ ਕਿ ਕਿਉਂਕਿ ਇਹ ਐਕਟਿੰਗ ਜਥੇਦਾਰ ਨੇ ਨਾ, ਕਾਰਜਕਾਰੀ ਜਥੇਦਾਰ ਕਿ ਪੱਕੇ ਜਥੇਦਾਰ ਹੋ ਸਕਦਾ ਕਿ ਬਦਲ ਦਿੱਤੇ ਜਾਣ। ਖੈਰ ਗੱਲ ਇਹ ਆ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਪਰ ਤੁਸੀਂ ਦੂਸਰੀ ਸਾਈਡ ਤੋਂ ਵੀ ਦੇਖੋ ਨਾ ਕਿ ਕਿਹੋ ਜਿਹੀਆਂ ਗਲਤੀਆਂ ਕੀਤੀਆਂ ਇਹਨਾਂ ਨੇ, ਗੋਲੀਆਂ ਦੇ ਨਿਸ਼ਾਨ ਜੋ ਸੀਗੇ, ਬਹੁਤ ਸਾਰਾ ਕੁਝ ਜਿਹੜਾ ਉਹ ਸੰਜੋਇਆ ਜਾ ਸਕਦਾ ਸੀ, ਸਾਂਭਿਆ ਜਾ ਸਕਦਾ ਸੀ, ਔਰ ਉਹ ਸਾਂਭਿਆ ਇੰਡੀਆ ਦੀ ਸਟੇਟ ਵਾਸਤੇ ਇੱਕ ਜਿੱਦਾਂ ਕਹਿ ਲਈਏ ਕਿ ਜਿਵੇਂ ਉਹਨਾਂ ਨੇ ਜ਼ਖਮ ਦਿੱਤਾ ਇੱਕ ਕੌਮ ਦੀ ਰੂਹ ਤੇ, ਤਾਂ ਉਹ ਇੱਕ ਕਲੰਕ ਰਹਿੰਦਾ ਮੱਥੇ ਤੇ। ਬਹੁਤ ਚਲਾਕੀ ਦੇ ਨਾਲ ਉਹਨਾਂ ਨੇ ਕੁਝ ਚੀਜ਼ਾਂ ਜਿਹੜੀਆਂ ਸਾਫ਼ ਵੀ ਕਰਾਈਆਂ, ਇੱਕ ਮੁਕੱਦਮਾ ਵੀ SGPC ਦਾ, ਉਹ ਵੀ ਜਥੇਦਾਰ ਸਾਹਿਬ ਨੂੰ ਵੇਖਣਾ ਚਾਹੀਦਾ। ਕਈ ਕਰੋੜ ਦਾ ਜਿਹੜਾ ਮੁਕੱਦਮਾ ਪਾਇਆ ਗਿਆ ਸੀਗਾ ਇੰਡੀਅਨ ਸਟੇਟ ਤੇ SGPC ਵੱਲੋਂ, ਉਹ ਵੀ ਦੇਖਣਾ ਚਾਹੀਦਾ। ਉਹਦੀ ਤਰੀਕ ਵੀ ਜਿਹੜੀ ਆ ਉਹ ਲੰਬੀ ਲੈ ਲਈ ਜਾਂਦੀ ਆ। ਇਹ ਪਿੱਛੇ ਜੇ ਤਾਂ ਇਹ ਕਹਿ ਦਿੱਤਾ ਸੀ ਪਿਛਲੇ ਸਾਲ ਇਹਨਾਂ ਨੇ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਐਸਾ ਨਹੀਂ ਹੋਣਾ ਚਾਹੀਦਾ। ਸੋ ਜਥੇਦਾਰ ਸਾਹਿਬ ਦੀ ਇਹ ਪਹਿਲ ਕਦਮੀ ਅੱਛੀ ਆ, ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਕਿ ਜੋ ਵੀ ਵਿਟਨੈਸ ਹੈਗੇ ਆ, ਜਿਹੜੇ ਵੀ ਉਮਰ ਦੇ ਆਖਰੀ ਪੜਾਅ 'ਚ ਨੇ ਜਾਂ ਜਿਹੜੇ ਹਾਲੇ ਥੋੜੇ ਯੰਗ ਨੇ, ਉਹ ਸਾਰਿਆਂ ਨੂੰ ਰਿਕਾਰਡ ਕਰਕੇ ਰਿਕਾਰਡ ਤੇ ਲੈ ਲੈਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈ। ਜੀ 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 ਮਾਸਟਰ ਕਹਿੰਦੇ ਆਪਣੇ ਮਹਿਕਮੇ ਤੋਂ ਹਾਰਿਆ, ਹੁਣ ਉਸ ਦੀ ਪਤਨੀ ਨੇ ਮੋਰਚਾ ਸਾਂਭਿਆ। ਹਾਂਜੀ ਦੇਖੋ, ਇੱਕ ਟੀਚਰ ਨੂੰ ਬੁਢੇਪੇ ਦੇ ਵਿੱਚ ਧੱਕੇ ਖਾਣੇ ਪੈਣ, ਮੈਂ ਕਹਿੰਦਾ ਹੈ ਕਿ ਇਸ ਮੁਲਕ ਦੇ ਨਿਜ਼ਾਮ ਵਾਸਤੇ ਇੱਕ ਜਿੱਦਾਂ ਕਹਿ ਲਈਏ ਕਿ ਮੈਂ ਕਹਿੰਦਾ ਇਸ ਤੋਂ ਵੱਡੀ ਸ਼ਰਮ ਹੋ ਹੀ ਨਹੀਂ ਸਕਦੀ ਕਿ ਇੱਕ ਟੀਚਰ ਹੈ ਜਿਹੜਾ ਉਹ ਇਸ ਉਮਰ ਦੇ ਵਿੱਚ ਧੱਕੇ ਖਾਵੇ। ਖੈਰ ਮਾਮਲਾ ਕੀ ਆ, ਮਾਮਲਾ ਇਹ ਆ ਕਿ ਇੱਕ ਟੀਚਰ ਨੇ ਆਪਣੀ ਪੈਨਸ਼ਨ ਲਵਾਉਣੀ ਸੀਗੀ, ਉਹਦੀ ਜਦੋਂ ਰਿਟਾਇਰਮੈਂਟ ਹੋਈ ਸ਼ਾਇਦ 1995 ਦੇ ਵਿੱਚ ਗੁਮਟਾਲਾ ਤੋਂ ਰਿਟਾਇਰ ਹੋਏ ਨੇ, ਉਹ ਪੈਨਸ਼ਨ ਇਹਨਾਂ ਨੇ ਲਾਈ ਨਹੀਂ ਹੈ। ਜਦੋਂ ਲਾਈ ਨਹੀਂ ਹੈ ਤਾਂ ਫਿਰ ਕਹਿ ਲਓ ਕਿ ਵਿਭਾਗ ਤੱਕ ਗਏ, ਮਹਿਕਮੇ ਤੱਕ ਗਏ, ਨਹੀਂ ਗੱਲ ਬਣੀ, ਫਿਰ ਉਹ ਕੋਰਟ ਦੇ ਵਿੱਚ ਗਏ, ਕੋਰਟ ਨੇ ਇਹਨਾਂ ਦੇ ਹੱਕ 'ਚ ਆਰਡਰ ਕਰ ਦਿੱਤੇ, ਫਿਰ ਮਹਿਕਮੇ ਨੇ ਇਹਦੇ ਖਿਲਾਫ ਉਤਲੀ ਅਦਾਲਤ ਦੇ ਵਿੱਚ ਅਪੀਲ ਕਰ ਦਿੱਤੀ। 6 ਅਗਸਤ 2001 ਨੂੰ ਫਿਰ ਉਹ ਅਪੀਲ ਖਾਰਜ ਹੋ ਗਈ। 7 ਸਾਲ ਫਿਰ ਮਹਿਕਮੇ ਨੇ ਚੱਕਰ ਲਵਾਏ, ਪੈਨਸ਼ਨ ਨਹੀਂ ਮੰਨੀ। ਅਖੀਰ ਦੇ ਵਿੱਚ ਇਹ ਹੋ ਗਿਆ, ਮਤਲਬ ਕਿ ਕੋਰਟ ਨੇ ਕਿਹਾ ਕਿ ਮਹਿਕਮੇ ਦਾ ਦਫ਼ਤਰ ਆ ਜਿਹੜਾ ਉਹ ਵੇਚ ਕੇ ਇਹਨਾਂ ਨੂੰ ਪੈਨਸ਼ਨ ਲਾਈ ਜਾਵੇ। ਤਦ ਵੀ ਉਹ ਜਿਹੜੇ ਹੁਕਮ ਆ ਉਹ ਲਾਗੂ ਨਹੀਂ ਹੋ ਸਕੇ। ਰਹਿੰਦੇ ਰਹਿੰਦੇ ਉਹ ਮਾਸਟਰ ਜੀ ਆਪ ਬੇਬਸ ਹੋ ਕੇ ਬਹਿ ਗਏ ਆ, ਪਰ ਉਹਨਾਂ ਦੀ 80 ਸਾਲ ਦੀ ਜਿਹੜੀ ਬਿਰਧ ਪਤਨੀ ਆ, ਧਰਮ ਪਤਨੀ ਆ, ਉਹ ਹੁਣ ਇਸ ਫਾਈਟ ਨੂੰ ਲੜ ਰਹੇ ਨੇ। ਹਿਸਾਬ ਲਾ ਲਓ 80 ਸਾਲ ਦੀ ਉਮਰ ਦੇ ਵਿੱਚ ਕਾਕਾ ਜਿਹੜਾ ਮੁੰਡਾ ਉਹ ਆਡਿਆ, ਤੇ ਇਸ ਉਮਰ ਦੇ ਵਿੱਚ ਜਦੋਂ ਸਰੀਰ ਤਕਰੀਬਨ ਨਕਾਰਾ ਹੋ ਜਾਂਦਾ, ਹੁਣ ਤੁਸੀਂ ਆਪ ਹੀ ਵੇਖ ਲਓ ਜੋੜਾ ਕਿਵੇਂ ਟਾਈਮ ਪਾਸ ਕਰਦਾ ਹੋਊਗਾ। ਕਿ ਹੁਣ ਦੱਸਦੇ ਕਿ 7 ਜੁਲਾਈ ਨੂੰ ਤਰੀਕ ਆ, ਹੋ ਸਕਦਾ ਹੈ ਕਿ ਉਦਣ ਅਦਾਲਤ, ਕਿਉਂਕਿ ਅਦਾਲਤ ਦੇ ਹੁਕਮ ਹੋਏ ਆ ਜਿਹੜੇ ਉਹ ਲਾਗੂ ਤਾਂ ਹੋਣੇ ਹੀ ਹੋਣੇ ਆ, ਕਿੰਨਾ ਕੁ ਚਿਰ ਬਚ ਜਾਣਗੇ। ਪਰ ਤੁਸੀਂ ਇਹ ਦੇਖੋ ਸ਼ਾਇਦ ਮਹਿਕਮੇ ਵਾਲੇ ਇਹੀ ਸੋਚਦੇ ਆ ਕਿ ਮਾਸਟਰ ਜੀ ਰੋਡ ਰਲ ਕੇ ਮਰ ਜਾਣ, 82 ਸਾਲ ਦੇ ਧੋਏ ਪਏ ਆ, ਆਹੀ ਕੁਝ ਹੋ ਸਕਦਾ। ਤਾਂ ਜਿਹੜਾ ਸਮਾਂ ਉਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ 1995 ਤੋਂ ਲੈ ਕੇ 96 ਤੋਂ ਲੈ ਕੇ ਹੁਣ ਤੱਕ ਕੱਢਿਆ ਵਿਦਆਊਟ ਪੈਨਸ਼ਨ, ਉਹ ਕਿਵੇਂ ਕੱਢਿਆ ਹੋਏਗਾ? ਪਰ ਉਹਦੀ ਕੀ ਭਰਪਾਈ ਹੋਏਗੀ, ਕੀ ਭਰਪਾਈ ਹੋਏਗੀ? ਕਿੱਥੇ ਤਾਂ ਉਹਨਾਂ ਨੇ ਉਹ ਜਿੱਦਾਂ ਕਹਿ ਲਓ ਕਿ ਮੌਜ ਨਾਲ ਕੱਟਣੇ ਸੀ ਸਾਲ ਰਿਟਾਇਰਮੈਂਟ ਤੋਂ ਬਾਅਦ, ਤੇ ਕਿੱਥੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੱਥਾ ਲਾ ਕੇ ਆਪਣੇ ਹੱਕ ਵਾਸਤੇ ਮੱਥਾ ਲਾ ਕੇ ਆਪਣੀ ਮਹਿਕਮੇ ਦੇ ਨਾਲ ਲੜਦੇ ਰਹੇ। ਸ਼ਰਮਨਾਕ ਆ, ਸ਼ਰਮਨਾਕ ਆ। ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਮਹਿਕਮੇ ਦੇ ਲੋਕਾਂ ਨੂੰ। ਨਹੀਂ ਤੇ ਇੱਥੇ ਇੰਨਾ ਇਤਫਾਕ ਹੁੰਦਾ ਕਿ ਕੰਡਕਟਰ ਦੀ ਟਿਕਟ ਨਹੀਂ ਕੱਟਦਾ ਕਿ ਮੇਰੇ ਸਟਾਫ ਦਾ,
ਤੇ ਇੱਥੇ ਇੱਥੇ ਦੇਖ ਲਓ ਇੱਕ ਮਾਸਟਰ ਨੂੰ ਉਹਦਾ ਮਹਿਕਮਾ ਹੈ ਜਿਹੜਾ ਉਹ ਕਿੱਥੋਂ ਤੱਕ ਲੈ ਗਿਆ ਕਿ ਉਹ ਸਾਰੀ ਜ਼ਿੰਦਗੀ ਪਹਿਲਾਂ ਪੜ੍ਹਾਉਂਦੇ ਰਹੇ, ਮੁੜ ਕੇ ਇੱਕ ਆਪਣੇ ਆਪ ਨੂੰ ਸਿਸਟਮ ਦੇ ਨਾਲ ਲੜਾਉਂਦੇ ਰਹੇ। ਬਹੁਤ ਸ਼ਰਮਨਾਕ ਗੱਲ ਆ। ਘਟਨਾ ਜਲੰਧਰ ਦੀ ਆ। ਵੈਸੇ ਉਹ ਰਿਟਾਇਰ ਜਿਹੜੇ ਗੁਮਟਾਲਾ ਤੋਂ ਸਨ। ਜੀ ਜੀ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਬੱਚੇ ਨੂੰ ਬਚਾਉਣ ਲਈ ਕਰੋਨਾ ਕਾਲ ਵਿੱਚ ਇੱਕ ਪਿਤਾ ਦੀ ਅਨੋਖੀ ਘਾਲਣਾ। ਹਾਂਜੀ ਦੇਖੋ, ਇੱਕ ਬੱਚੀ ਦੀ ਵੀ ਘਟਨਾ ਆਪਾਂ ਵੇਖੀ ਸੀਗੀ। ਉਹ ਤਕਰੀਬਨ 1000 ਕਿਲੋਮੀਟਰ ਲੈ ਕੇ ਗਈ ਸੀ ਆਪਣੇ ਬਾਪ ਨੂੰ, ਜੋਤੀ ਸ਼ਾਇਦ ਉਹਦਾ ਨਾਮ ਸੀ ਬੱਚੀ ਦਾ। ਉਹਦਾ ਪਿਤਾ ਤੇ ਵਿਚਾਰਾ ਚੱਲ ਵਸਿਆ, ਪਰਸੋਂ ਚੌਥ ਮੇਰੇ ਖਿਆਲ ਦੇ ਨਾਲ ਉਹਦੀ ਤੇ ਮੌਤ ਹੋ ਗਈ ਸੀਗੀ। ਇਹ ਜਿਹੜੀ ਗੱਲਬਾਤ ਆ ਨਾ ਸਾਰੀ, ਦੇਖੋ ਬਹੁਤ ਔਖਾ ਹੈ। ਆਪਾਂ ਕਹਿ ਦਿੰਦੇ ਹਾਂ ਪੰਜਾਬ ਵਾਲੇ ਅਸੀਂ ਬਹੁਤ ਦੁਖੀ ਹਾਂ, ਪਰ ਸਾਡੀਆਂ ਸਹੂਲਤਾਂ ਨੇ ਫਿਰ ਵੀ ਕੁਛ ਹੱਦ ਤੱਕ ਠੀਕ ਨੇ, ਅਸੀਂ ਕੁਛ ਹੱਦ ਤੱਕ ਠੀਕ ਆ। ਜੇ ਹੁਣ ਆਹ ਚੀਜ਼ ਮੈਂ ਤੁਹਾਨੂੰ ਦੱਸਾਂ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਯਾਰ ਕਿੰਨੇ ਲਾਚਾਰ ਲੋਕ, ਕਿੰਨੇ ਬੇਵਸ ਲੋਕ, ਕਿੰਨੇ ਦੁਖੀ ਲੋਕ ਜਿਹੜੇ ਆ, ਕਿੰਨੇ ਗਰੀਬ ਲੋਕ ਜਿਹੜੇ ਇੰਡੀਆ ਦੇ ਵਿੱਚ ਟਾਈਮ ਪਾਸ ਕਰ ਰਹੇ ਤੇ ਕਿਵੇਂ ਕਰ ਰਹੇ ਆ। ਇਹ ਜਮਤਾੜਾ ਸਭ ਨੂੰ ਪਤਾ ਹੀ ਆ, ਜਿਹਦੇ ਤੇ ਉਹ ਵੈਬ ਸੀਰੀਜ਼ ਬਣੀ ਹੈ ਜਮਤਾੜਾ। ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖ ਲਿਓ ਵੀਕਐਂਡ ਤੇ ਕਿਸੇ ਵਾਰੀ, ਬਹੁਤ ਜ਼ਬਰਦਸਤ ਚੀਜ਼ ਆ। ਖੈਰ ਮੈਂ ਉਹਦਾ ਕਹਿੰਦਾ ਨਹੀਂ ਹੁੰਦਾ, ਅੱਛੀ ਚੀਜ਼ ਆ, ਦੇਖ ਲਿਓ। ਤਾਂ ਝਾਰਖੰਡ ਦੀ ਘਟਨਾ ਹੈ। ਬੱਚੇ ਨੂੰ ਉਹ ਇੱਕ ਬਿਮਾਰੀ ਹੈ ਨਾ, ਬੜੀ ਨਾਮੁਰਾਦ ਬਿਮਾਰੀ ਆ। ਮੈਂ ਕਈ ਵਾਰ ਮੇਰੇ ਜ਼ਹਿਨ ਦੇ ਵਿੱਚ ਚੱਲੇ ਨਾ ਤੇ ਮੈਂ ਸੋਚਦਾ ਹੁੰਦਾ ਕਿ ਜਿਹਦੇ ਬੱਚੇ ਨੂੰ ਇਹ ਹੋਊਗੀ ਯਾਰ ਉਹ ਕਿਵੇਂ ਸੌਂਦਾ ਹੋਊਗਾ। ਥੈਲੇਸੀਮੀਆ ਸ਼ਾਇਦ ਕਹਿ ਦਿੰਦੇ ਉਹਨੂੰ, ਜਿਹੜਾ ਖੂਨ ਨਹੀਂ ਬਣਦਾ ਬੱਚੇ ਨੂੰ ਤੇ ਖੂਨ ਚੜਾਉਣਾ ਪੈਂਦਾ। ਲੋਕਡਾਊਨ ਦੇ ਦਰਮਿਆਨ ਇਹ ਆਪਣੇ ਬੱਚੇ ਨੂੰ ਇਹ ਨੈਗੇਟਿਵ ਗਰੁੱਪ ਦਾ ਖੂਨ ਚੜਾਉਣ ਲਈ ਹਰ ਮਹੀਨੇ 400 ਕਿਲੋਮੀਟਰ ਸਾਈਕਲ ਚਲਾ ਕੇ ਲੈ ਜਾਂਦੇ ਨੇ। ਗਰੀਬ ਨੇ, ਕਾਰ ਮੋਟਰ ਨਹੀਂ ਲਿਜਾ ਸਕਦੇ, ਹਰੇਕ ਮਹੀਨੇ ਬੱਚੇ ਨੂੰ ਬਿਠਾਉਂਦੇ ਨੇ ਸਾਈਕਲ ਦੀ ਕਾਠੀ ਤੇ ਆਪ ਸਾਈਕਲ ਖਿੱਚਦੇ ਆ। 400 ਕਿਲੋਮੀਟਰ ਜਾਂਦੇ ਆ ਕਿਉਂਕਿ ਉੱਥੇ ਬਲੱਡ ਮਿਲਦਾ, ਹੋਰ ਕਿਤੇ ਬਲੱਡ ਹੀ ਨਹੀਂ ਮਿਲਦਾ। ਅੰਦਾਜ਼ਾ ਲਾ ਲਓ ਕਿ 400 ਕਿਲੋਮੀਟਰ ਹਰੇਕ ਮਹੀਨੇ, ਤੇ ਜੇ ਬਲੱਡ ਨਾ ਮਿਲੇ ਤਾਂ ਬੱਚਾ ਤੁਹਾਨੂੰ ਪਤਾ ਉਹਦੀ ਜ਼ਿੰਦਗੀ ਦਾਅ ਤੇ ਲੱਗ ਜਾਏਗੀ। ਸੋ ਇਹ ਬਹੁਤ, ਮੈਂ ਖਬਰ ਜਦੋਂ ਇਸ ਖਬਰ ਨੂੰ ਕਰ ਰਹੇ ਹਾਂ ਇਸ ਟਾਈਮ ਵੀ ਇਹ ਮਹਿਸੂਸ ਹੁੰਦਾ ਕਿ ਤੁਸੀਂ ਆਪਣੇ ਆਪ ਤੇ ਲਾ ਕੇ ਵੇਖੋ ਕਿ ਸਾਡੇ ਬੱਚੇ ਨੂੰ ਪਹਿਲੀ ਗੱਲ ਤੇ ਕਿ ਕੁਦਰਤੀ ਨਾਮੁਰਾਦ ਬਿਮਾਰੀ ਲੱਗ ਗਈ ਤੇ ਉੱਤੋਂ ਕੋਈ ਸਾਡੇ ਕੋਲ ਸਾਧਨ ਵੀ ਨਾ ਹੋਵੇ, ਤੇ ਤੀਜਾ ਕਿ ਸਰਕਾਰ ਕੋਈ ਸਹਾਇਤਾ ਹੀ ਨਹੀਂ ਕਰ ਰਹੀ। ਹੁਣ ਦੇਖੋ ਖੂਨ ਦੀ ਕੀ, ਇੱਕ ਮੈਂ ਇਹਨਾਂ ਦੀ ਬੇਵਕੂਫੀ ਦੱਸਦਾ ਤੁਹਾਨੂੰ ਜੀ। ਇਹ ਉਹ ਲੋਕ ਆ ਜਿਹੜੇ ਮਤਲਬ ਕਿ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਦੇ, ਮਤਲਬ ਕਿ ਸੋਚਣ ਤੋਂ ਪਹਿਲਾਂ ਹੀ ਕਰ ਦਿੰਦੇ ਨੇ। ਹੁਣ ਵੈਕਸੀਨੇਸ਼ਨ ਚੱਲਦੀ, ਤੁਹਾਨੂੰ ਪਤਾ ਹੈ ਨਾ ਕਿ ਵੈਕਸੀਨੇਸ਼ਨ ਜਦੋਂ ਇੱਕ ਵਾਰੀ ਹੋ ਜਾਂਦੀ ਆ ਤਾਂ ਤੁਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ ਮਹੀਨਾ ਜਾਂ 1.5 ਮਹੀਨਾ। ਫਰਜ਼ ਕਰੋ ਸਾਰੇ ਦੇਸ਼ ਦੀ ਇੱਕ ਵਾਰੀ ਵੈਕਸੀਨੇਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡੇ ਕੋਲ ਕਿੰਨੇ ਥੈਲੇਸੀਮੀਆ ਵਾਲੇ ਆ, ਤੇ ਜਦ ਕਿ ਇੰਡੀਆ ਦੇ ਵਿੱਚ ਹਮੇਸ਼ਾ ਬਲੱਡ ਦੀ ਸ਼ਾਰਟੇਜ ਰਹਿੰਦੀ ਹੈ। ਜਿਵੇਂ ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਦੱਸਾਂ ਤਾਂ ਪੰਜਾਬ ਦੇ ਵਿੱਚ 600 ਯੂਨਿਟ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਰਹਿੰਦੀ ਹੈ ਹਰ ਟਾਈਮ ਇੰਡੀਆ, ਸੌਰੀ ਇੱਕ ਦਿਨ ਦੇ ਵਿੱਚ 600 ਯੂਨਿਟ ਦੀ। ਤਾਂ ਪਿੱਛੇ ਜੇ ਜਦੋਂ ਇਹ ਵੈਕਸੀਨੇਸ਼ਨ ਡਰਾਈਵ ਸ਼ੁਰੂ ਕਰਨ ਜਾ ਰਹੇ ਸੀਗੇ ਤਾਂ ਉਹ ਮਤਲਬ ਕਿ ਬਹੁਤ ਘੱਟ ਰਹਿ ਗਏ ਸੀਗੇ, 300, 350, 250 ਇੱਥੇ ਆ ਗਈ ਸੀਗੀ ਕਿ ਜੋ ਮਤਲਬ ਕਿ ਪ੍ਰਾਪਤ ਹੋ ਰਹੀ ਸੀਗੀ। ਤਾਂ ਇਹ ਚੀਜ਼ ਤੁਸੀਂ ਦੇਖੋ ਕਿ ਕਿਸੇ ਨੇ ਸੋਚੀ ਨਹੀਂ ਇੱਥੇ ਮੁਲਕ ਦੇ ਵਿੱਚ ਕਿ ਜੇ ਮੰਨ ਲਓ ਯਕਦਮ ਸਾਰੀ ਜਿੱਦਾਂ ਪੋਲੀਓ ਦੀ ਚੱਲਦੀ ਆ ਡਰਾਈਵ, ਤਾਂ ਜੇ ਉੱਦਾਂ ਹੀ ਚਲਾ ਦਿੰਦੇ ਤਾਂ ਉਹ ਕਿੰਨੇ ਲੋਕ ਹੋਣਗੇ ਜਿਹੜੇ ਡੋਨਰ ਹੋਣਗੇ, ਪਰ ਉਹ ਮਾਰੀ ਜਾਂ ਫਿਰ ਡੋਨੇਟ ਨਹੀਂ ਸੀ ਕਰ ਸਕਦੇ। ਤਾਂ ਇਹ ਚੀਜ਼ ਆ। ਖੈਰ ਚਲੋ ਇਸ ਚੀਜ਼ ਨਾਲ ਵੀ ਜੋੜਿਆ ਜਾ ਸਕਦਾ ਕਿ ਡੋਨਰ ਹੈ ਜਿਹੜੇ ਉਹ ਹਰੇਕ ਕਸਬੇ 'ਚ ਪੈਦਾ ਹੋਣੇ ਚਾਹੀਦੇ। ਪੈਦਾ ਤੋਂ ਭਾਵ ਕੀ ਹੈ ਕਿ ਉਹਨਾਂ ਨੂੰ ਜਗਾਇਆ ਜਾਣਾ ਚਾਹੀਦਾ, ਜਾਗਰੂਕ ਕੀਤਾ ਜਾਣਾ ਚਾਹੀਦਾ ਲੋਕਾਂ ਨੂੰ ਕਿ ਘੱਟੋ ਘੱਟ ਠੀਕ ਹੈ, ਬਿਮਾਰੀ ਤੇ ਨਹੀਂ ਹੁੰਦਾ, ਕਿਸੇ ਦਾ ਵੀ ਕੋਈ ਜ਼ੋਰ ਨਹੀਂ ਹੁੰਦਾ, ਕੋਈ ਵੀ ਬਿਮਾਰ ਹੋ ਸਕਦਾ, ਤਾਂ ਘੱਟੋ ਘੱਟ 5, 10, 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਡਿਸਪੈਂਸਰੀ, ਕੋਈ ਹਸਪਤਾਲ ਤੇ ਹੋਣਾ ਚਾਹੀਦਾ ਹੈ ਨਾ। 20 ਕਿਲੋਮੀਟਰ ਏਰੀਏ ਦੇ ਵਿੱਚ ਹੀ ਕਰ ਲਓ, ਸਾਈਕਲ ਇੰਨਾ ਕਿਤੇ ਚਲਾ ਲੈਂਦਾ ਬੰਦਾ, ਤਾਂ ਉੱਥੇ ਡੋਨਰ ਹੋਣ, ਉੱਥੇ ਉਹ ਸਾਰਾ ਲਾਉਣ ਦਾ ਚੜਾਉਣ ਦਾ ਪ੍ਰਬੰਧ ਹੋਣਾ ਚਾਹੀਦਾ। ਤਾਂ ਘੱਟੋ ਘੱਟ ਆਹ ਗਰੀਬ ਜਿਹੜੇ 400 ਕਿਲੋਮੀਟਰ ਸਾਈਕਲ ਤੇ ਲੱਤਾਂ ਦੇਈ ਜਾਂਦੇ ਆ, ਆਪਣੀਆਂ ਲੱਤਾਂ ਕਢਾਈ ਜਾਂਦੇ, ਇਹ ਤੇ ਬਚਣਗੇ ਨਾ ਜੀ। ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਸਮਾਪਤ, ਮਿਲਦੇ ਹਾਂ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।